लो जी अस्सलाम वालेकुम नाज़रीन, मैं फरीद ते मिठा असी जा रहे गुजरात कुछ बंदियां नूं एक दो नूं मिलन नाल उत्थे खाना खाण नाले कुछ मेरिया चीज़ां उत्थे आईयां ने यूके तो केबलां तारां अपने काम दे वाले ना वो लैन ते असी रस्ते ही तुहानूं दस्सांगे कि असी कित्थे कित्थे जा रहे हैं। क्यों भी हाँ जी उस्ताद जी सही देसी बकरी हुंदी क्यों भी हर सही गल है उस्ताद जी सिंधी टोपी च चौल पाए होंदे ਆਪਾਂ ਹੁਣ ਜਾਣਾ ਕਿੱਥੇ ਉਸਤਾਦ ਜੀ ਸਾਨੂੰ ਦੱਸੋ ਸਹੀ। आ जाओ ਇਹਨੂੰ ਸ਼ੁਰੂ ਹੋ ਗਿਆ ਨਾ ਤੇ ਕੰਮ ਸ਼ੁਰੂ ਹੋ ਜਾਣਾ ਫਿਰ। ਉਸਤਾਦ ਜੀ ਮੇਰੀ ਗੱਲ ਸੁਣੋ ਛੋਟੇ ਕੱਦ ਦਾ ਵੱਡਾ ਭਰਾ ਹੁੰਦਾ ਮੇਰੀ ਗੱਲ ਸੁਣ। ਉਸਤਾਦ ਜੀ ਕੀ ਕਰਨ ਦੇ ਹੋ ਤੁਸੀਂ ਕੁਆਰੀ ਕੁੜੀ ਜਿਹੜੀ ਬੇਵਾ ਹੋਈ ਹੁੰਦੀ ਹੈ ਕੀ ਲੈ ਕੁਆਰੀ ਕੁੜੀ ਜਿਹੜੀ ਇਹ ਕਿਹੜੀ ਜੁਗਤ ਹੁੰਦੀ ਹਾਂ ਜੀ ਇਹ ਕਿ ਕੁਆਰੀ ਕੁੜੀ ਬੇਵਾ ਹੋਈ ਇਹ ਕਿ ਕੁਆਰੀ ਕੁੜੀ ਜਿਹੜੀ ਬੇਵਾ ਹੋਈ ਇਹ ਕੀ ਗੱਲ ਫੰਬਲ ਨਹੀਂ ਕੋਈ ਗੱਲ ਨਹੀਂ ਫੰਬਲ ਕੇ ਸਨਮ ਬੇਟਾ ਕੋ ਸਰਦੀ ਆ ਰਹੀ ਫੰਬਲ ਲੈ ਕੇ ਸੌ ਜਾ ਕਰ ਬਸ। ਮੇਰੀ ਗੱਲ ਸੁਣੋ ਆਹ ਮੇਰੀ ਗੱਲ ਤੇ ਮੇਰੀ ਗੱਲ ਸੁਣੋ ਤਵੇ ਤੇ ਚਾਹ ਪਕਾਈ ਹੁੰਦੀ ਕਿੱਧਰ ਚੱਲੇ ਕਿੱਧਰ ਉਸਤਾਦ ਜੀ ਜਾ ਕਿੱਧਰ ਰਹੇ ਆਪਾਂ ਉਸਤਾਦ ਜੀ ਵੇਖ ਲਓ ਕਨੋਪੀ 'ਚ ਚੌਲ ਪਵਾਏ ਹੁੰਦੇ ਕਿਉਂ ਤੁਸੀਂ ਮੇਰੀ ਗੱਲ ਨਹੀਂ ਸਮਝਣ ਦੇ ਉਸਤਾਦ ਜੀ ਮੈਂ ਪਾਗਲ ਹਾਂ ਯਾਰ ਲੰਮੀ ਵੱਡੀ ਜੁਗਤ ਕਰ ਲੰਮੀ ਮੈਂ ਵੱਡੀ ਨਾ ਥੋੜੀ ਲੰਬੇ ਪਰ ਦੀ ਚਲੋ ਠੀਕ ਹੋ ਗਿਆ ਤੂੰ ਇੰਨਾ ਚੱਕੀ ਤੁੰਬੇ ਨੇ ਕਿਸੇ ਦੇ ਪੈਸੇ ਦੇਣ ਦੀ ਵਜ੍ਹਾ ਤੋਂ ਉੱਥੇ ਆਪਣੀ ਚੱਕੀ ਗਿਰਵੀ ਰਹਾਈ ਹੁੰਦੀ ਇੰਜ ਦੀ ਜੁਗਤ ਕਰ ਯਾਰ ਬਹੁਤ ਅੱਛੇ ਤੇ ਅੱਗੋਂ ਚੁੱਕਿਆ ਵਾ ਨਹੀਂ ਅੱਗੋਂ ਨੂੰ ਡਿੱਗਿਆ ਉਹਨੇ ਕਿਹਾ ਕੀ ਹੋਇਆ ਉਹਨੇ ਕਿਹਾ ਯਾਰ ਚੱਕੀ ਰਹਾਈ ਆ ਕਿਤੇ ਪੈਸੇ ਦੇਣੇ 6000 ਰੁਪਏ ਤੇ ਉਹ ਦੇਗੀ ਪਿੱਛੇ ਲੱਗੇਗੀ ਤੇ ਬੈਲੈਂਸ ਹੋਏਗਾ ਤੇ ਇੰਜ ਹੀ ਜਾ ਰਿਹਾ ਹਾਂ ਉਸਤਾਦ ਜੀ ਅਮਰੂਦ ਦੇ ਕੇ ਕਤਲ ਦੀ ਸਵਾਰੀ ਦਿੱਤੀ ਹੁੰਦੀ ਉਸਤਾਦ ਜੀ ਕਿੱਧਰ ਲੋ ਜੀ ਓਏ ਮੈਂ ਤਾਂ ਦਾਦਾ ਨਾਦਰੇ ਤੁਸੀਂ ਫੈਸਲਾਬਾਦ ਤੋਂ ਅਗਰ ਤੁਸੀਂ ਉਧਰ ਚੜੋਗੇ ਨਾ ਰੋਡ ਤੋਂ ਉਹ ਕਿਹੜਾ ਰੋਡ ਆ ਉਸਤਾਦ ਜੀ ਸਰਗੋਦਾ ਰੋਡ ਪਿੰਡੀ ਪੱਟੀਆਂ ਤੋਂ ਇੰਜ ਨੂੰ ਸਰਗੋਦਾ ਰੋਡ ਤੋਂ ਚੜੋਗੇ ਤੇ 31 ਕਿਲੋਮੀਟਰ ਆਏਗਾ ਲੈਫਟ ਸਾਈਡ ਤੇ ਵੀ ਆਏਗਾ ਰਾਈਟ ਵੀ ਆਏਗਾ ਤੇ ਅਗਰ ਤੁਸੀਂ ਆ ਸਾਈਆਂ ਵਾਲੇ ਚੜੋਗੇ ਤੇ ਫਿਰ 5-7 ਕਿਲੋਮੀਟਰ ਹੀ ਹੈ ਮੇਰਾ 2 ਕਿਲੋਮੀਟਰ ਆ ਫਿਰ 2 ਕਿਲੋਮੀਟਰ ਸਭ ਤੋਂ ਅੱਛਾ ਤੁਸੀਂ ਅਕਸਰ ਦੇਖਿਆ ਕਿ ਮੈਂ ਇੱਥੇ ਆ ਕੇ ਖਲੋਣਾ ਉਹਦੀ ਵਜ੍ਹਾ ਇਹ ਹੈ ਕਿ ਪੰਪ ਦੀ ਸਫਾਈ ਸੁਥਰਾਈ ਬਹੁਤ ਆ ਮਤਲਬ ਹਰ ਜਗ੍ਹਾ ਤੁਹਾਨੂੰ ਸਫਾਈ ਸੁਥਰਾਈ ਔਰ ਮੇਰਾ ਖਿਆਲ ਆ ਜਿਹੜੇ ਇੱਥੇ ਦੇ ਓਨਰ ਨੇ ਨਾ ਜਾਂ ਜਿਹੜੇ ਮੈਨੇਜਰ ਜਾਂ ਮਾਲਕ ਉਹ ਕਹਿੰਦੇ ਹੋਣੇ ਕਿ ਸਾਫ਼ ਕਰੋ ਨਹੀਂ ਤੇ ਬੱਚੇ ਤੇ ਸ਼ਕਲੋਂ ਕੋਈ ਵੀ ਨਹੀਂ ਐਸਾ ਲੱਗਦਾ ਅੱਛਾ ਉਸਤਾਦ ਜੀ ਕਿਉਂਕਿ ਉਹਨਾਂ ਦੇ ਆਪਣੇ ਮੂੰਹ ਨਹੀਂ ਧੋਤੇ ਉਸਤਾਦ ਜੀ ਕੇਲੇ ਨਾਲ ਸ਼ੇਵ ਨਰਮ ਕੀਤੀ ਹੁੰਦੀ ਤੁਸੀਂ ਮੇਰੀ ਤੇ ਸੁਣ ਲਓ ਮੈਂ ਤੁਹਾਡੇ ਮਗਰ ਬੈਠਾ ਲਾਹੌਰ ਹੁੰਦਾ ਉਰੇ ਆ ਯਾਰ ਵੇਖ ਲਓ ਤੁਸੀਂ ਮੇਰੀ ਜੁਗਤ ਦੀ ਤੈਨੂੰ ਬਾਅਦ ਚ ਸਮਝ ਆਇਆ ਕਰਨੀ ਠੀਕ ਹੈ ਉਸਤਾਦ ਜੀ ਕੀ ਨਾਂ ਤੇਰਾ आसम ਹੈ आसम ਔਸਮ ਅੱਛਾ ਮੈਨੂੰ ਇਹ देखो ਆਸਮ ਅੱਛਾ ਇੱਥੇ ਇੰਨੀ ਸਫਾਈ ਸੁਥਰਾਈ ਇਹ ਜਿਹੜੇ ਇੱਥੇ ਓਨਰ ਨੇ ਜਾਂ ਮੈਨੇਜਰ ਨੇ ਉਹ ਤੁਹਾਨੂੰ ਕਹਿੰਦੇ ਨੇ ਕਿ ਸਾਫ਼ ਸੁਥਰਾ ਰੱਖੋ जी जी साड़ी कंपनी का असूल है हर चीज़ साफ सुथरी होनी चाहिए आप भाएं गंदे ਮੂੰਹਾਂ ਤੋਂ ਇਲਾਵਾ हाँ जी हाँ जी ਮੂੰਹਾਂ ਦਾ ਨਹੀਂ ਕਿਹਾ ਕਿਸੇ ਨੇ ਕੰਪਨੀ ਨੇ नहीं वो साबन मुक गया ਸਾਬਣ ਮੁੱਕ ਗਿਆ ਸੀ हाँ जी ਸਾਬਣ ਮਾਰੇ ਸਾਰਾ ਤੁਸੀਂ ਹੱਥਾਂ ਨੂੰ ਲਾ ਮਕਾ ਲੈਣੇ ਸਾਰੇ ਹੱਥ ਧੋ ਕੇ ਅੱਛਾ ਇੱਕ ਮਿੰਟ ਸਾਈਡ ਦਿਓ ਭੈਣ ਤੁਸੀਂ ਅਸਲਾਮ ਵਾਲੇਕੁਮ ਜੀ ਵਾਲੇਕੁਮ ਸਲਾਮ ਤੁਸੀਂ ਮੈਨੂੰ ਲੱਗ ਰਹੇ ਹੋ ਜ਼ਰਾ ਇੱਥੇ ਇਹਨਾਂ ਦੇ ਹੈੱਡ ਵਗੈਰਾ ਕੋਈ ਜੀ ਜੀ ਹੈੱਡ ਹੋ ਤੁਹਾਡਾ ਨਾਮ ਕੀ ਹੈ ਇਮਰਾਨ ਖਾਨ ਇਮਰਾਨ ਖਾਨ ਹਾਂਜੀ ਓਏ ਇਮਰਾਨ ਖਾਨ ਉਰੇ ਆ ਇਮਰਾਨ ਖਾਨ ਤੈਨੂੰ 2 ਮਿੰਟ ਲਈ ਅਸੀਂ ਸਹੀ ਇਮਰਾਨ ਖਾਨ ਜਨਮ ਨਾਮ ਇਮਰਾਨ ਖਾਨ ਆ ਕਿਉਂ ਬੇੜਾ ਗਰਕ ਮੁਲਕ ਦਾ ਕਰ ਰਹੇ ਆ ਮਹਿੰਗਾਈ ਵੇਖ ਕਿੱਥੇ ਚਲੀ ਗਈ ਬਰਬਾਦੀ ਫੇਰ ਦਿੱਤੀ ਮੁਲਕ ਦੀ ਇਹ ਤੁਸੀਂ ਹੀ ਮੁੰਤਖਬ ਕੀਤਾ ਮੈਨੂੰ ਹੈ ਤੁਸੀਂ ਹੀ ਵੋਟ ਦੇ ਯਾਰ ਕੇ ਤੂੰ ਪਾਸ ਸਾਨੂੰ ਏਡੀ ਵੱਡੀ ਸਜ਼ਾ ਦੇਂਗਾ ਹੁਣ ਏਡੀ ਸਜ਼ਾ ਦੇਂਗਾ ਚਲੋ ਅਗਲੀ ਵਾਰ ਨਾਂ ਦਾ ਨਾਮ ਨੂੰ ਬਣਾਇਆ ਅੱਜ ਨਹੀਂ ਮੇਰੇ ਹਿਸਾਬ ਨਾਲ ਲੌਜੀਕਲ ਇਹ ਆ ਕਿ ਜਦੋਂ ਹੁਣ 5 ਸਾਲ ਦਾ ਹੋਣਾ ਨਾ ਉਦੋਂ ਤੈਨੂੰ ਜੈਨੂਇਨ ਵੋਟ ਪਾਉਣੇ ਚਾਹੀਦੇ ਨੇ ਕਿਉਂਕਿ ਅਗਰ ਤੂੰ 5 ਸਾਲ ਉਹ 5 ਸਾਲ ਤੋਂ ਹਾਰ ਗਿਆ ਨਾ ਤੇ ਤੂੰ ਸਾਰੀ ਗੇਮ ਪਤਾ ਨਹੀਂ ਲਓ ਜੀ ਮੈਂ ਪਹਿਲੇ ਸਾਰਾ ਕੁਝ ਸਿੱਧਾ ਪੱਧਰਾ ਕੀਤਾ ਸੀ ਹੈ ਮੈਂ ਠੀਕ ਕਰਨ ਲੱਗਾ ਗਲਤੀ ਹੈ ਤੁਹਾਨੂੰ ਮੈਂ ਠੀਕ ਕਰਨ ਲੱਗਾ ਸਾਂ ਹੁਣ ਟਾਈਮ ਆਇਆ ਸੀ ਠੀਕ ਕਰਨ ਦਾ ਤੇ ਹੁਣ ਜੀ ਮੈਨੂੰ ਮੈਂ ਆਵਾਮ ਨੂੰ ਕਹਿ ਰਿਹਾ ਕਿ ਜਦੋਂ ਪਹਿਲੇ ਵੋਟ ਪਾਏ ਨਾ ਇਮਰਾਨ ਖਾਨ ਨੂੰ ਉਹਦੇ ਨਾਲੋਂ ਜ਼ਿਆਦਾ ਵੋਟ ਪਾਉਣੇ ਚਾਹੀਦੇ ਨੇ ਜਦੋਂ ਦੁਬਾਰਾ ਇਲੈਕਸ਼ਨ ਹੋਣ ਕਿਉਂਕਿ ਅਗਲੇ 5 ਸਾਲ ਤੋਂ ਬਾਅਦ ਉਹ ਇਹ ਨਾ ਕਹਿ ਸਕੇ ਕਿ ਲਓ ਜੀ ਮੈਨੂੰ ਟਾਈਮ ਨਹੀਂ ਦਿੱਤਾ ਸਮਝ ਆ ਰਹੀ ਗੱਲ ਦੀ ਇਹ ਤੇ ਅਸੀਂ ਜਾਣ ਕੇ ਕਰਾਂਗੇ ਵੀ ਉਹਨੂੰ ਬਹਾਨਾ ਦੇ ਦਾਂਗੇ ਕਿ 5 ਸਾਲ ਸਾਰਿਆਂ ਤਰ੍ਹਾਂ ਉਹ ਵੀ ਫਾਰਗ ਹੋ ਕਹੇਗਾ ਜੀ ਲਓ ਜੀ ਮੇਰੇ ਤੇ ਇਹ ਕਰ ਦਿੱਤਾ ਦੁਬਾਰਾ ਵੋਟ ਹੀ ਨਹੀਂ ਪਾਇਆ ਹੁਣ ਤੇ ਮੈਂ ਪਹਿਲੇ ਤਾਂ ਮੈਂ ਸਾਰੀ ਕੱਚਾ ਕੀਤਾ ਸੀ ਫਿਰ ਮੈਂ ਨੀਆਂ ਚੁੱਕੀਆਂ ਸੀ ਹੁਣ ਮੈਂ ਕਮਰੇ ਪਾਉਣੇ ਸੀ ਠੀਕ ਆ ਜੀ ਲੇਕਿਨ ਜੀ ਹੁਣ ਮੈਨੂੰ ਵੋਟ ਨਹੀਂ ਪਾਏ ਮੈਂ ਤੁਹਾਨੂੰ ਕਹਿ ਰਿਹਾ ਸਹੀ ਇਸ ਬੰਦੇ ਨਾਲ ਅਗਰ ਤੁਸੀਂ ਕਰਨੀ ਹੈ ਨਾ ਤੇ ਫਿਰ ਐਰਕੀ ਨੂੰ ਵੋਟ ਪਾਓ ਤਾਂ ਕਿ ਇਹ ਵੀ ਗਿਲਾ ਨਾ ਰਵੇ ਕਿ ਭਾਈ ਲੇਕਿਨ ਐਰਕੀ ਤੈਨੂੰ ਵੋਟ ਪਾਉਣ ਦੇ ਨਾਲ ਨਹੀਂ ਮਿਲਿਆ ਹਾਂ ਕਿ ਮੈਨੂੰ ਮੌਕਾ ਨਹੀਂ ਮਿਲਿਆ ਲੇਕਿਨ ਉਹ ਐਰਕੀ ਵੋਟ ਪਾਉਣ ਤੋਂ ਬਾਅਦ ਸਾਡਾ ਉੱਕਾ ਹੀ ਟੋਟਲੀ ਬੇੜਾ ਗਰਕ ਹੋ ਜਾਏ ਤੇ ਉਹਦਾ ਕੌਣ ਜ਼ਿੰਮੇਦਾਰ ਮੈਂ ਹੀ ਹੋਣਾ ਜ਼ਿੰਮੇਦਾਰੀਆਂ ਤੁਸੀਂ ਹੀ ਹੋਣਾ ਅੱਛਾ ਤੂੰ ਇਹ ਦੱਸ ਕਿਉਂ ਟਿਲ ਕਿਉਂ ਵਧਾ ਰਿਹਾ ਤੂੰ ਇਮਰਾਨ ਖਾਨ ਕੀ ਤੈਨੂੰ ਮਸਲਾ ਵਾ ਜਨਾਬ ਡਾਲਰ ਚੱਲ ਰਿਹਾ ਵੇ ਉਹਦੇ ਨਾਲ ਹੀ ਫਿਰ ਜਾਏਗਾ ਤੇਰਾ ਕੋਈ ਕਸੂਰ ਨਹੀਂ ਨਹੀਂ ਮੇਰਾ ਕੋਈ ਤੂੰ ਨਹੀਂ ਵਧਾਉਂਦਾ ਤੇਲ ਯਾਰ ਤੇਲ ਇਮਰਾਨ ਵਜ਼ੀਰ ਆਜ਼ਮ ਨਹੀਂ ਵਧਾਉਂਦਾ ਜਾਂ ਆਲਮੀ ਵਾਦਾ ਕੀ ਚੱਕਰ ਹੁੰਦਾ ਹੈ
ਉਹ ਭੈਣ ਕਹਿੰਦੇ ਨੇ ਆਲਮੀ ਵਾਧਾ। ਹਾਂਜੀ ਇਹ ਕਿੱਥੋਂ ਕਿਹੜੇ ਪਾਰਲਰ ਤੋਂ ਲਵਾਈ ਹੈ? ਇਹ ਲੱਗ ਹੀ ਨਹੀਂ ਰਿਹਾ ਕਿ ਜੈਨਮਨ ਨੂੰ ਕੀ है तो जर्मन लेकिन ਲੇਕਿਨ ਨਹੀਂ ਲੱਗ ਰਿਹਾ। ਮਾਸ਼ਾਅੱਲਾ ਬਹੁਤ ਖੂਬਸੂਰਤ ਲੱਗ ਰਹੀ ਹੈ ਤੁਹਾਡੀ ਸਮਾਈਲ। ਦੰਦ ਕਿੱਥੇ ਗਿਆ ਦਿਖਾਣਾ ਜ਼ਰਾ। ये एक्सीडेंट ना लगा ਹੈ ये ਇੱਥੇ एक्सीडेंट ਕੀ ਆਊਟਡੋਰ ਲਵਾਉਣਾ ਏਸੀ ਦਾ? ਹੁਣ ਐਕਸੀਡੈਂਟ ਨਾ ਹੋ ਸਕਣਾ ਪੈਟਰੋਲ ਪਵਾਉਣਾ ਪਾਉਣਾ। ਅੱਛਾ ਤੁਸੀਂ ਕੀ ਕਹਿੰਦੇ ਆ ਪੈਟਰੋਲ ਕੀ ਭਾਅ ਗਿਆ ਪੈਟਰੋਲ ਪਤਾ ਤੁਹਾਨੂੰ? ਹਾਂ ਪੈਟਰੋਲ ਦਾ ਕੀ ਭਾਅ? 138 ਰੁਪਏ ਹੋ ਗਿਆ। 138 ਰੁਪਏ ਪੈਟਰੋਲ ਹੋ ਗਿਆ। ਤੇ ਇਹ ਕੌਣ ਵਧਾਉਂਦਾ ਤੁਹਾਡੇ ਹਿਸਾਬ ਨਾਲ? ਇਮਰਾਨ ਖਾਨ ਵਧਾਉਂਦਾ ਜਾਂ ਇਮਰਾਨ ਖਾਨ ਬਤਾ ਆਪ ਜ਼ਾਤੀ ਤੌਰ ਤੇ? ਜ਼ਾਤੀ ਤੌਰ ਤੇ ਬਤਾ। ਲਓ ਯਾਰ ਇਹ ਤੇ ਇਹ ਕੀ ਕਰਾਂਗੇ ਯਾਰ ਅਸੀਂ। ਨਾਮ ਕੀ ਤੁਹਾਡਾ? हाफिज अबू बकर सिद्दीक। माशाल्लाह कहाँ से आप? हमारा तल्ला जिला जंग से है। तो पंजाबी बोलो फिर। जिला पंजाबी बोलो ना। पंजाबी नहीं जेड़ी जुबान पंजाबी नहीं होती? जो जो ਝੰਗ ਦੀ ਕਿਹੜੀ ਜ਼ਬਾਨ ਆ? वो तो सारी बोलते हैं, पंजाबी भी बोलते हैं, सराकी भी बोलते हैं। ਤੁਸੀਂ ਪੰਜਾਬੀ ਬੋਲੋ। मुझे जो आती है मैं वो बोलता हूँ। चलो जेडी आती हो बोलो। हमारा तल्ला जिला जंग से है। माशाल्लाह हम अब जा रहे हैं मंडी बावलदीन। माशाल्लाह। क्या करने? उधर हमारे उधर भी जा रहे हैं। उधर भी कर रहे हैं? उधर मेरी शादी हुई थी। मंडी बाउद्दीन की शादी हुई आप? जी, जी। कब कितनी देर हुई? 1 साल 1 माह हो गया। 1 साल 1 माह हो गया। अगस्त में हुई थी। तो कितनी बार जा रहे हैं आप? मतलब जब से शादी हुई है कितनी बार ससुराल गए हैं? ससुराल तकरीबन हर 1.5 महीने बाद, हफ्ते बाद। उधर ही वड़िया रहना तो की गल खाया यार। उधर शिकायत लाउन जाना बुढ़ी दियां? नहीं बुढ़ी शिकायत नहीं, वो दिन मुकर्रर कीते होंगे। पहिने जुमेरात वाले दिन जाना, जुमे वाले नहीं दिन जुमेरात वाले दिन दरबार आ उत्थे भी जेड़ा सौरिया ने नहीं जुमेरात कविया के दो मेरी एक है। मैं एक का ना ते तू हर जुमेरात सौरिया वाले चला जाना? नहीं उन्हें छोड़ने जाता हूँ, जुमे को वापस ले आता हूँ। हर जुमेरात? हर जुमेरात। कितों कहाँ से? ससुराल से। किस शहर से किस शहर से? मंडी बावदीन एक गली के अंदर, एक गली छोड़ के दूसरी गली में गया है, उधर से नहीं समझ आया। आप तो कह रहे हो मैं इधर का हूँ जंग का। जंग से इधर चले गए ना, हिजरत की है। और भाई तो आप इधर बोलो ना कि मैं जंग नहीं रहता, मैं भी उधर ही रहता हूँ। आप ही उधर रहते हैं ससुराल और आप जी जी ये साथ साथ ही हैं। जी जी खर्चा खुर्चा टाइम से दे देंगे सौरे? अल्हम्दुलिल्लाह। शुक्र अल्लाह ਦਾ। ਚਲੋ ਅੱਛਾ ਸਾਲ ਦੇ ਵਿੱਚ ਵਧਾਇਆ ਵੀ ਉਹਨਾਂ ਨੇ ਜਾਂ ਜਿਹੜਾ ਪਹਿਲੇ ਦਿਨ ਚੋਂ ਹੀ ਰੱਖਿਆ? वो पहले दिन लड़ाई ਨਹੀਂ ਸਾਰੇ ਉਹਨਾਂ ਨੂੰ ਕਹੋ, ਉਹਨਾਂ ਨੂੰ ਕਹੋ ਜੀ ਖਰਚਾ ਵਧਾਓ। खर्चे नहीं, वो कहते हैं महंगाई इमरान खान 140 रुपये लीटर पेट्रोल का चढ़े। ਸਰਮਾ ਇਹ ਗੱਲ ਗਲਤ ਆ ਯਾਰ। ਇੱਕ ਤੇ ਮਤਲਬ ਸ਼ਾਦੀ ਹੋਈ ਆ ਉੱਪਰੋਂ ਸਹੁਰੇ ਖਰਚਾ ਨਹੀਂ ਦੇ ਰਹੇ, ਉਹਨਾਂ ਵਧਾ ਰਹੇ ਨੇ। ਇਹ ਮਾੜੀ ਗੱਲ ਆ। 140 रुपये लीटर पेट्रोल का चढ़े। सौरे ने मोटरसाइकिल दी है? जी जी शादी पे दी थी हाँ जी। या बाद में? नहीं जेल के साथ जेज का माशाल्लाह। चलो वो चल रही है अभी? बेहतरीन नंबर भी तो लगवा मैं तुम्हें तरीका बताता हूँ ना, ਉਹਨੂੰ ਵੇਚ ਤੇ ਵੇਚ ਕੇ ਖਾਪਾ ਦੇ ਜੀ ਜਾ ਕੇ ਸੌਰਨ ਕੇ ਅੱਬੂ ਜੀ ਮੋਟਰਸਾਈਕਲ ਚੁੱਕੀ ਕਿ ਨਵੀਂ ਲੈ ना ना अल्लाह तो देख रहा है। हैं? अल्लाह देख रहा है। ਅੱਲਾ ਦੇਖ ਰਿਹਾ झूठे पे लानत है। ਤੇ ਦੂਜੇ ਪੇ ਜਿਹੜਾ ਸਹੁਰਿਆਂ ਲੋਕ खा रहे हैं सारा कुछ। वो सच बोल रहे हैं, वो सच बोल रहे हैं। सुने कुछ बातें हमारे मुआशरे ने ना नेगेटिव कर दी हैं कह के। जैसे जी ਧੀਆਂ ਦੇ ਘਰੋਂ ਕੋਈ ਖਾਣਾ नहीं चाहिए जी, ਅਸੀਂ ਧੀਆਂ ਦੇ ਘਰੋਂ नहीं क्यों नहीं यार क्यों नहीं खाना चाहिए? जाना चाहिए है। हमारे नबी पाक भी गए हैं बेटियों के साथ। ये कुछ रिवायतें ना हमारी उधर से इंडिया से साथ आ गई हैं। जी ठीक है ना? अजय तुम तुसी देख लो माशाल्लाह ਤੁਹਾਡੇ ਵਰਗਾ ਦਮਾਦ ਅੱਲਾ ਕਿਸੇ ਨਾ ਦਵੇ ਕਿ ਜਿਹੜਾ ਬੇਟੀ ਵੀ ਲੈ ਗਿਆ ਤੇ ਮੋਟਰਸਾਈਕਲ ਵੀ ਲੈ ਗਿਆ। हाँ कहते हैं मांग उसी से, हाँ मांग उसी से जो देता है खुशी से, देता है खुशी से, कहता है नहीं किसी से, वो अल्लाह के साथ। अच्छा तेनू सौरे देन जेड़े मर्जी देन तू जेन बनाया कि मैनू अल्लाह दे रहे अल्लाह दे रहा है। आप ये बहुत मेरे प्यारे भाई हैं और माशाल्लाह मेरा काम है कि मजाक हंसी। अब हम बातें कर रहे हैं 10-20 लोग हंसी जा रहे हैं, बस ये हमारी वजह है। बाकी ये नहीं अल्लाह पाक आप काम भी करते हैं ना? अल्हम्दुलिल्लाह। हाँ ये yes, हमारे नए क्या फ्रूट का yes। काम करते और मैंने इनसे कहा था कि आप इस तरह कहना ससुराल का, वैसे ये मसला ऐसे नहीं है, खुद काम करते हैं, कमाते खाते हैं। वैसे ही आप फन क्रिएट करने के लिए ये कहते रहे मुझे सारा कुछ। सर बहुत शुक्रिया, थैंक यू। अपना ख्याल रखिए। अब हम गुजरात जा रहे हैं। हाँ अल्लाह आपको खुश रखे। अल्लाह पाक आपकी जान में, माल में, उम्र में, कारोबार में, औलाद में बरकत अता फरमाए। अच्छा यार मेरे सहुरे मैनू 1 रुपया नहीं देंगे, कोई तरीका ही दस दे। आप पढ़े करो हस्बुनल्लाह व निअमल वकील, निअमल मौला व निअमल नसीर। ये कसरत से पढ़े करो, कसरत से। बहुत खूबसूरत इंसान है, मुस्कुराहट बड़ी अच्छी है, चेहरे पे नूर है माशाल्लाह। और अपना बहुत ख्याल रखिएगा। थैंक यू। इंशाल्लाह जिंदगी बाकी, मुलाकात बाकी। सर थैंक यू, शुक्रिया। लो जी नाज़रीन, गुजरात हम जा रहे हैं। अभी टाइम हो गया रात का 9 बज गए, 9:05। 12 बजे तक इंशाल्लाह पहुंचेंगे। 12 तक पहुंचेंगे ना हम गुजरात, है ना? ओके। लो जी नाज़रीन, असी आ गए हैं, कित्थे आ गए हैं?
ਡੇਰਾ ਜੱਜਾਂ ਵਾਲਾ ਡੇਰਾ ਜੱਗਾਂ ਵਾਲਾ। ਅਸੀਂ ਅੱਛਾ ਇੱਥੇ ਰੁਕਣਾ ਨਹੀਂ ਸੀ, ਇਹ ਬੜਾ ਰੋਡ ਹੈ, ਇੱਕ ਦਿਨੇ ਤੇ ਠੀਕ ਹੋਏਗਾ ਲੇਕਿਨ ਰਾਤ ਦੀ ਵਜ੍ਹਾ ਤੋਂ ਸੁਨਸਾਨ ਲੱਗ ਰਿਹਾ ਕਿਉਂਕਿ ਅਸੀਂ ਜਦੋਂ ਮੋਟਰਵੇ ਤੋਂ ਚੜ੍ਹੇ ਹਾਂ, ਕਿੱਥੋਂ ਆਪਾਂ ਚੜ੍ਹੇ ਹਾਂ ਮੋਟਰਵੇ ਤੋਂ? ਸਾਜੀ ਆਪਾਂ ਚੜ੍ਹੇ ਆ ਮੋਟਰਵੇ ਤੋਂ। ਅਸੀਂ ਕਿਸੇ ਖਾਨਗਾਹ ਮੋਟਰਵੇ ਤੋਂ ਚੜ੍ਹੇ ਹਾਂ। ਅਸੀਂ ਖਾਨਗਾਹ ਡੋਗਰਾ ਵਾਲੀ ਮੋਟਰਵੇ ਤੋਂ ਚੜ੍ਹੇ। ਉੱਥੇ ਮੋਟਰਵੇ ਤੋਂ ਅਸੀਂ ਪੁੱਛਿਆ ਜੀ ਅਸੀਂ ਗੁਜਰਾਤ ਜਾਣਾ, ਉਹਨੇ ਕਿਹਾ ਭਾਈ ਤੁਸੀਂ ਸਾਲਮ ਤੋਂ ਜਾਂਦੇ ਨਾ ਤੇ ਉੱਥੋਂ 60-70 ਕਿਲੋਮੀਟਰ ਸੀ, ਹੁਣ ਤੁਸੀਂ ਅੱਗੇ ਆ ਗਏ ਜਾਂ ਪਿੱਛੇ ਸਾਲਮ ਜਾਓ 60 ਕਿਲੋਮੀਟਰ ਤੇ ਜਾਂ ਫਿਰ ਤੁਸੀਂ ਅੱਗੋਂ GT ਰੋਡ ਹੈ, ਛੋਟਾ ਰੋਡ ਹੈ, ਤੋਂ ਜਾਓ। ਅਸੀਂ ਦੇਖਿਆ ਸਾਡਾ ਜਿਹੜੀ ਲੋਕੇਸ਼ਨ ਸੀ 100 ਕਿਲੋਮੀਟਰ ਆ ਰਿਹਾ ਸੀ, 110 ਕਿਲੋਮੀਟਰ ਸੀ ਕਿ ਯਾਰ ਇੱਧਰ ਹੀ ਰਾਮ ਨਾਲ ਚੱਲਦੇ ਤੇ ਸੁਨਸਾਨ ਇਲਾਕਾ ਸੀ ਗੁਜ਼ਰ ਰਹੇ ਤੇ ਇਹ ਅੰਕਲ ਸਾਡੇ ਜਿਹੜੇ ਨੇ ਨਾ ਇਹ ਦੂਰੋਂ ਹੀ ਇਹਨਾਂ ਨੇ ਲਾਈਟ ਛੋਟਾ ਜਿਹਾ ਬੜਾ ਅੱਛਾ ਜਿਹਾ ਸੈਟਅਪ ਤੇ ਅਸੀਂ ਸਪੈਸ਼ਲ ਗੱਡੀ ਰੋਕ ਕੇ ਵਾਪਸ ਆਏ ਹਾਂ। ਇਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਮਜ਼ੀਦ, ਇਹਨਾਂ ਨੂੰ ਪੁੱਛਦੇ ਕਿ ਰਾਤ ਦੇ 10-10:30 ਵਜੇ ਸਮੋਸੇ, ਜਲੇਬੀਆਂ, ਟਿੱਕੀਆਂ, ਆਂਡੇ ਇਹ ਕੌਣ ਇਹਨਾਂ ਕੋਲ ਖਾਣ ਆਉਂਦਾ? ਆ ਜਾਓ। ਮਸਲਾ ਤਾਇਆ ਦਾ ਬੇਟਾ ਵੀ ਨਾਲ ਹੀ ਆ। अस्सलाम वालेकुम ताया जी। ਵਾਲੇਕੁਮ ਸਲਾਮ। ਕੀ ਹਾਲ ਚਾਲ ਜੀ? ਅੱਲਾਹ ਦਾ ਤੁਹਾਡਾ ਨਾਮ ਕੀ ਹੈ? ਰਾਣਾ ਅब्बास। ਰਾਣਾ ਅब्बास ਸਾਹਿਬ। ਅੱਛਾ ਮੈਂ ਤੁਸੀਂ ਕਦੀ ਡਬਿੰਗ ਦੇਖੀ ਜਿਹੜੀ ਫਿਲਮਾਂ ਦੀ ਡਬਿੰਗ ਹੁੰਦੀ ਜੀ ਇੰਗਲਿਸ਼ ਫਿਲਮਾਂ ਦੇ ਉੱਪਰ ਉਰਦੂ ਕੀਤੀ ਹੁੰਦੀ ਹੈ ਜਾਂ ਪੰਜਾਬੀ ਕੀਤੀ ਹੁੰਦੀ ਹੈ? ਡਬਲਿੰਗ ਕੀਤੀ ਹੁੰਦੀ ਹੈ ਡਬਲਿੰਗ ਕੀਤੀ ਹੁੰਦੀ ਹੈ। ਮੈਂ ਉਹ ਕੰਮ ਕੀਤਾ 15-20 ਸਾਲ। ਜੀ। ਉਹਦੇ ਨਾਲ ਮੈਨੂੰ ਇੱਕ ਥੋੜਾ ਜਿਹਾ ਐਕਸਪੀਰੀਅੰਸ ਹੋ ਗਿਆ। ਇਲਮ ਨਹੀਂ ਮੇਰੇ ਕੋਲ ਕੋਈ ਲੇਕਿਨ ਐਕਸਪੀਰੀਅੰਸ ਹੋ ਜਾਂਦਾ ਨਾ, ਤਜਰਬਾ ਕਿ ਚਿਹਰੇ ਦੇਖੀ ਜਾਣੇ, ਫਿਰ ਉਹ ਇੰਗਲਿਸ਼ ਬੋਲ ਰਹੇ ਨੇ ਉਹਨਾਂ ਦੇ ਉੱਤੇ ਪੰਜਾਬੀ ਬੋਲਣੀ, ਫਿਰ ਉਹਨਾਂ ਦੇ ਚਿਹਰੇ ਦੇ ਜਿਹੜੇ ਐਕਸਪ੍ਰੈਸ਼ਨ ਨੇ ਉਹ ਦੇਖਣੇ ਵੀ ਇਹ ਕਿਸ ਤਰ੍ਹਾਂ ਦੀ ਗੱਲ ਕਰ ਰਹੇ ਤੇ ਮੈਂ ਕਿੱਦਾਂ ਦੀ ਗੱਲ ਇਹਦੇ ਤੇ ਡਬਿੰਗ ਕਰਾਂ ਤੇ ਇਹ ਇੰਜ ਲੱਗੇਗਾ ਜਿਵੇਂ ਇਹੀ ਕਰ ਰਿਹਾ। ਉਹਦੀ ਵਜ੍ਹਾ ਨਾਲ ਥੋੜਾ ਜਿਹਾ ਐਕਸਪੀਰੀਅੰਸ ਹੋ ਗਿਆ। ਤੁਹਾਡਾ ਜਿਹੜਾ ਚਿਹਰਾ ਨਾ ਉਹ ਮੈਂ ਦੇਖ ਰਿਹਾ ਇੱਕ ਡਬਿੰਗ ਕਰਨ ਵਾਲੇ ਹਿਸਾਬ ਨਾਲ ਕਿ ਤੁਹਾਡੀਆਂ ਅੱਖਾਂ, ਤੁਹਾਡਾ ਚਿਹਰਾ, ਤੁਹਾਡਾ ਮਾਸ਼ਾਅੱਲਾ ਕਿ ਤੁਸੀਂ ਇੱਕ ਸ਼ਰੀਫ ਨਫਸ ਔਰ ਖੂਬਸੂਰਤ ਦਿਲ ਦੇ ਮਾਲਕ ਇਨਸਾਨ ਹੋ। ਸਿੱਧੀ ਪੰਜਾਬੀ 'ਚ ਗੱਲ ਕਹਿਦਾ ਵੀ ਤੁਸੀਂ ਮੁਨਾਫਕ ਨਹੀਂ ਹੋ। ਮੈਨੂੰ ਤੁਸੀਂ ਉਹ ਨਹੀਂ ਜੇ ਬਸ, ਜਾਂ ਸ਼ਾਇਦ ਮੈਂ ਜਦੋਂ ਇਹਨਾਂ ਨਾਲ ਵੇਖ ਕੇ ਇੱਕਦਮ ਤੁਹਾਡੇ ਨਾਲ ਵੇਖ ਰਿਹਾ ਇਸ ਤੋਂ ਮੈਨੂੰ ਲੱਗ ਰਿਹਾ। ਹੁਣ ਮੈਨੂੰ ਇਹ ਦੱਸੋ ਜੀ ਇਸ ਇਲਾਕੇ ਦਾ ਮੇਨ ਨਾਮ ਕੀ ਹੈ? ਇਹ ਡੇਰਾ ਜੱਗਾਂ ਵਾਲਾ। ਡੇਰਾ ਜੱਗਾਂ ਵਾਲਾ। ਇਹਦੇ ਲਾਗੇ ਵੱਡੇ ਸ਼ਹਿਰ ਕਿਹੜੇ ਨੇ? ਇਹਦੀ ਦਾਈ ਸਾਈਡ ਤੇ ਡੇਰਾ ਮਾਈ ਵਾਲਾ। ਠੀਕ ਹੈ। ਸਾਈਡ ਤੇ ਐਸੇ ਤੇ ਵੱਡਾ ਗਾਉਂ ਸਾਡਾ, ਉਹਦਾ ਨਾਮ ਹੈ ਕੜੀਆਲਾ। 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 ਅੱਛਾ ਤੇ ਹਾਫਜ਼ਾਬਾਦ ਇੱਥੋਂ ਕਿੰਨੀ ਦੂਰ ਹੈ? ਇੱਥੋਂ 8 ਕਿਲੋਮੀਟਰ ਹੈ ਹਾਫਜ਼ਾਬਾਦ। ਅੱਛਾ ਜੀ। ਹੁਣ ਮੈਨੂੰ ਇਹ ਦੱਸੋ ਇਸ ਟਾਈਮ ਇੱਥੇ ਨਾ ਬੰਦਾ, ਨਾ ਪਰਿੰਦਾ, ਨਾ ਗਵਿੰਦਾ, ਨਾ ਧਰਮਿੰਦਰ, ਨਾ ਜੈਕੀ ਸ਼ੇਰਫ, ਨਾ ਆਰਨਲਡ, ਇਸ ਟਾਈਮ ਸਮੋਸੇ, ਜਲੇਬੀਆਂ, ਟਿੱਕੀਆਂ ਲਾ ਕੇ ਤੁਸੀਂ ਖੜੇ ਹੋ, ਗਾਹਕ ਆਉਂਦੇ ਨੇ ਇਸ ਟਾਈਮ? ਦੇਖੋ ਇਹ ਰੋਡ ਚੱਲਦਾ ਹੈ। ਇਹ ਰੋਡ ਚੱਲਦਾ, ਠੀਕ ਹੈ। ਮਤਲਬ ਇਹ ਸਿਰਫ ਮੇਰਾ ਅੱਧਾ ਘੰਟਾ ਜਾਂ ਘੰਟਾ, ਉਹ ਵੀ ਆਖਰੀ ਟਾਈਮ, ਯਾਨੀ ਕਿ ਮਤਲਬ ਨਹੀਂ, ਯਾਨੀ ਕਿ ਤਕਰੀਬਨ 2-2.5 ਤੋਂ ਬਾਅਦ ਥੋੜਾ ਨਾ 20 ਮਿੰਟ ਦਾ ਵਕਫਾ ਪੈਂਦਾ ਰੋਡ ਦਾ। ਠੀਕ ਹੈ। ਬਾਕੀ ਟ੍ਰੈਫਿਕ ਚੱਲਦੀ ਰਹਿੰਦੀ ਹੈ। ਫੈਸਲਾਬਾਦ ਟਾਈਮ ਵੀ ਚੱਲਦੇ ਨੇ, ਮਤਲਬ ਮੁxtਲਿਫ ਲੋਕ ਜਾਂਦੇ ਨੇ। ਓਕੇ। ਉਹ ਫਿਰ ਮੁਸਾਫਰ ਕੋਈ ਨਾ ਕੋਈ ਜਿਹੜਾ ਕੋਈ ਜਲੇਬੀ ਲੈ ਲੈਂਦਾ, ਕੋਈ ਪਕੌੜੇ ਲੈ ਲੈਂਦਾ, ਕੋਈ ਸਮੋਸੇ ਲੈ ਲੈਂਦਾ। ਠੀਕ ਹੋ ਗਿਆ। ਕੋਈ ਚਾਹ ਤੂੰ ਵੀ ਤਲਬਗਾਰ ਹੁੰਦਾ। ਗੱਡੀਆਂ ਇੱਥੇ ਰੁਕਦੀਆਂ ਨੇ ਯਾਨੀ? ਨਹੀਂ, ਹਾਂ ਕਾਰਾਂ ਸ਼ਾਰਾਂ ਗੱਡੀਆਂ ਮੇਨ ਟਾਈਮ, ਵੱਡੇ ਟਾਈਮ ਤੇ ਨਹੀਂ ਗੁਜ਼ਰਦੇ। ਅੱਛਾ, ਯਾਨੀ ਕਿ ਜਿੱਦਾਂ ਅਸੀਂ ਰੋਕੇ ਦੇਖ ਕੇ, ਜਿਸ ਤਰ੍ਹਾਂ ਤੁਸੀਂ ਰੁਕੇ ਤੇ ਅਸੀਂ ਜਿੱਦਾਂ ਰੋਕੇ ਇਸ ਤਰ੍ਹਾਂ ਹੀ ਲੋਕ ਖਾਣ ਵਾਸਤੇ ਵੀ ਰੁਕ ਜਾਂਦੇ ਨੇ। ਚਲੋ ਯਾਰ ਅਸੀਂ ਖਾਣ ਵਾਸਤੇ ਵੈਸੇ ਰੁਕੇ ਹਾਂ ਜੀ, ਅਸੀਂ ਖਾਣ ਵਾਸਤੇ ਰੁਕੇ ਵੈਸੇ। ਨਹੀਂ ਤੂੰ ਗਾਹ ਲੈ ਕੇ ਜਾਣੇ, ਘਰ ਦੁਕਾਨ ਪਾਉਣੀ, ਉਸ ਵਾਸਤੇ ਲੈ ਰੁਕਿਆ ਤੂੰ। ਅੱਛਾ ਅੰਕਲ ਜੀ, ਤੁਹਾਡਾ ਨਾਮ ਰਾਣਾ ਕੀ ਦੱਸਿਆ ਸੀ? अब्बास। अब्बास भाई सर। ਸਰ ਇਹ ਮੇਰੇ ਨਾਲ ਦੋ ਤੁਸੀਂ ਜਿਹੜੇ ਕਰੈਕਟਰ ਦੇਖ ਰਹੇ ਹੋ, ਇਹਨਾਂ ਨੂੰ 24 ਘੰਟੇ ਦੇ ਇਹ ਭੌਂਕੇ ਨੇ। ਭੌਂਕਾ ਸਮਝ ਬਲਕਿ ਤੁਸੀਂ ਪਹਿਲੇ ਹੀ ਸਮਝ ਗਏ ਹੋਣੇ, ਤੁਸੀਂ ਇੱਕ ਜ਼ੇਨ ਸਭ ਬਣਾ ਲਿਆ ਹੋਣਾ ਕਿ ਵੀ ਇਹ ਦੋਵੇਂ ਕਰੈਕਟਰ। ਯਾਨੀ ਫ੍ਰੀ ਆਈ ਕੈਂਪ ਉਹ ਵਾਲਾ ਸਿਸਟਮ। ਅੱਛਾ ਜੀ, ਹੁਣ ਸਾਨੂੰ ਤੁਸੀਂ ਕੀ ਖਵਾਓਗੇ? ਤੇ ਅੱਛਾ ਗਰਮ ਹੋ ਜਾਣਗੇ? ਨਹੀਂ, ਅਗਰ ਗਰਮ ਕਰਾਂਗੇ ਤੇ ਖਰਾਬ ਹੋ ਜਾਏਗੀ। ਵਜ੍ਹਾ ਪੰਜਾਬੀ ਚਾਹੁੰਦੇ ਨੇ ਗਰਮ ਖਾਈਏ ਤੇ ਮੂੰਹ ਸੜਦਾ ਹੈ। ਹਾਂ। ਠੰਡੀ ਕਰਕੇ ਤੇ ਉਹ ਤਕਰੀਬਨ ਜਿੱਥੇ ਤੁਸੀਂ ਆਧ ਪਾ ਖਾਣੀ ਹੈ ਉਹ ਤੁਸੀਂ ਪਾਈਆ ਵੀ ਖਾ ਸਕਦੇ ਹੋ। ਪਾਈਆ ਕਰ ਦਿਓ, ਪਾਈਆ ਕਰ ਦਿਓ। ਫਰੈਸ਼ ਚੀਜ਼। ਭਾਈਆ ਕੀ ਹੋ ਗਿਆ ਤੈਨੂੰ? ਨਹੀਂ ਇਸ ਟਾਈਮ ਗਰਮ ਨਹੀਂ ਹੋ ਸਕਦੀ ਕਿਉਂਕਿ ਅੱਛਾ ਉਹ ਠੀਕ ਹੈ ਕਿ ਉਹ ਠੰਡੀ ਜਿਹੜੀ ਨਾ ਉਹ ਓਕੇ। ਹੋਰ ਨਾਲ ਕੋਈ ਚੀਜ਼ ਸਾਨੂੰ ਫਿਰ ਪਾਈਆ ਉਹ ਟਿੱਕੀਆਂ ਵੀ ਹਨ, ਅਗਰ ਉਹ ਤੁਸੀਂ ਜ਼ਾਇਕਾ ਲੈਣਾ ਤਾਂ ਉਹ ਵੀ ਚੈੱਕ ਫਿਰ ਆ ਸਿਗਰਟਾਂ ਦਾ ਡੰਡਾ ਭੋਰ ਦਿਓ, ਫਿਰ ਅਸੀਂ ਕੀ? ਅੱਛਾ ਸਿਗਰਟਾਂ ਵੀ? ਸਿਗਰਟ ਤੁਹਾਡੇ ਮਿਆਰ ਤੇ ਨਹੀਂ ਹੈਗੇ। ਅਸੀਂ ਕਦੋਂ? ਉਹ ਨਹੀਂ, ਤੁਹਾਨੂੰ ਨਹੀਂ ਇਹਨਾਂ ਦਾ ਪਤਾ। ਉਹ ਦੱਸੋ ਅੰਕਲ ਅब्बास ਸਾਹਿਬ, ਤੁਹਾਨੂੰ ਇਹਨਾਂ ਦਾ ਪਤਾ ਹੀ ਨਹੀਂ। ਤਾਇਆ ਜਾਨ ਹੁੱਕੇ ਦੇ 2 ਘੁੱਟ ਲਾਉਣ ਵਾਸਤੇ ਨਾ 200 ਕਿਲੋਮੀਟਰ ਸਫ਼ਰ ਕਰ ਲੈਂਦੇ। ਪੁਰਾਣੇ ਮਰ ਗਏ ਨੇ ਬੱਚਿਆ, ਹੁਣ ਤੁਸੀਂ ਬਾਤ ਹੈ, ਨਵੇਂ ਮਾਡਰਨ ਜਿਹੜੇ ਤੁਸੀਂ ਮਾਡਰਨ ਲੋਕ ਹੋ ਨਾ, ਤੁਸੀਂ ਉਹਨੂੰ ਕਹਿਲ ਨਹੀਂ ਪਾਉਂਦੇ। ਤੁਸੀਂ ਮੇਰੇ ਵੱਲ ਦੇਖ ਕੇ ਸ਼ਾਇਦ ਇਹ ਕਹੀ ਜਾ ਰਹੇ ਜੇ ਮਾਡਰਨ। ਨਹੀਂ ਬੇਟਾ, ਮੈਂ ਰਾਣਾ ਅब्बास ਨੂੰ ਕਹਿੰਦੇ ਨੇ, ਇੰਸਪੈਕਟਰ ਰਾਣਾ ਅब्बास। ਮੈਂ ਪਾਕਿਸਤਾਨ ਰੇਂਜਰ ਵਿੱਚ ਸਰਵਿਸ ਕੀਤੀ ਹੈ।
ਔਰ ਮੈਂ ਰਿਟਾਇਰ ਹੋਇਆ। ਯੈਸ। ਰਿਟਾਇਰ ਹੋ ਕੇ 14 ਚ ਮੈਂ ਰਿਟਾਇਰ ਮੈਂ ਆਇਆ ਜੀ ਹੋਇਆ ਔਰ ਉਸ ਤੋਂ ਬਾਅਦ ਮਾਸ਼ਾਅੱਲਾ 2-4 ਸਾਲ ਫਰੈਸ਼ ਰਹੇ ਆ। ਉਸ ਤੋਂ ਬਾਅਦ ਹੁਣ ਆਪਣੇ ਆਪ ਨੂੰ ਫਰੈਸ਼ ਰੱਖਣ ਵਾਸਤੇ ਇਹ ਸ਼ੁਰੂ ਤੋਂ ਮੈਂ ਉਦੋਂ ਦਾ ਨਾ ਮੈਂ ਇਸ ਸ਼ਸ਼ੋਪਨ ਸੀ ਕਿ ਤੁਸੀਂ ਯਾਰ ਬੈਕ ਜਾਂ ਬੜੀ ਅੱਛੀ ਫੈਮਿਲੀ ਨਾਲ ਬਿਲੋਂਗ ਕਰਦੇ ਹੋ, ਪੜ੍ਹੇ ਲਿਖੇ ਹੋ ਜਾਂ ਕੁਛ ਐਸਾ ਹੈ ਕਿ ਤੁਹਾਡੇ ਫੈਮਿਲੀ ਨਾਲ ਮੇਰਾ ਨਹੀਂ ਉਹ ਠੀਕ ਹੈ, ਲੇਕਿਨ ਜਿਹੜੀ ਤੁਹਾਡੀ ਇੱਕ ਹੁੰਦੀ ਨਾ ਬੰਦੇ ਦੀ ਪਰਵਰਿਸ਼ ਉਹ ਤੁਹਾਡੀ ਬਹੁਤ ਅੱਛੀ ਲੱਗ ਰਹੀ ਹੈ। ਉਹ ਨਹੀਂ ਹੈਗੀ ਕਿ ਵੀ ਤੁਹਾਨੂੰ ਬੋਲਣ ਦੀ ਵੀ ਕਈਆਂ ਨੂੰ ਹੁੰਦਾ ਨਾ ਵੀ ਇਲਾਕਿਆਂ 'ਚ ਅਕਸਰ ਬੋਲਣ ਦੀ ਵੀ ਨਹੀਂ ਤਮੀਜ਼ ਤੇ ਐਵੇਂ ਭਾਈ ਆ ਕਿੱਧਰ ਆਈਏ ਉਹ ਤੁਸੀਂ ਮਤਲਬ ਮੈਨੂੰ ਲੱਗ ਰਿਹਾ ਕਿ ਜਿਸ ਤਰ੍ਹਾਂ ਬੜੀ ਅੱਛੀ ਕਮਿਊਨਿਟੀ ਦੇ ਵਿੱਚ ਰਹੇ ਹੋ, ਬੜੇ ਅੱਛੇ ਲੋਕਾਂ 'ਚ, ਔਰ ਮੈਨੂੰ ਇਹ ਲੱਗ ਰਿਹਾ ਸੀ ਲੇਕਿਨ ਤੁਸੀਂ ਹੁਣ ਦੱਸਿਆ ਤੇ ਉਹ ਮੈਨੂੰ ਗੱਲ ਸਮਝ ਆ ਗਈ। ਸਾਰੇ ਇਹਨਾਂ ਨੂੰ ਜਲੇਬੀਆਂ ਦੇ ਦਿਓ। ਇਹਨਾਂ ਨੂੰ ਕਿਹਨਾਂ ਨੂੰ? ਇਹ ਤੁਹਾਨੂੰ ਦੋਵਾਂ ਨੂੰ। ਇਹਨੂੰ ਜਲੇਬੀਆਂ ਦਿਓ, ਮੈਂ ਤਾਂ ਮਿੱਠਾ ਪਾ ਦਵਾਂ। ਮੈਨੂੰ 8 ਸਮੋਸੇ ਕਰ ਦਿਓ ਬਸ। ਕਿੰਨੇ? 8 ਭਾਈ ਟਾਈਮ ਨਾਲ ਘਰ ਨੂੰ ਜਾਣਾ ਵਿਚਾਰੇ ਵਿਹਲੇ ਹੁਣ। 8 ਸਮੋਸੇ ਕਰ ਦਿਓ। ਚਲੋ 8 ਸਮੋਸੇ ਕਰ ਦਿਓ ਕਿਉਂਕਿ ਫਿਰ ਜਿਹੜੇ ਗੁਜਰਾਤ ਜਾ ਰਹੇ ਨਾ ਦੋਸਤ ਨੇ ਉਹਨਾਂ ਨੇ ਉੱਥੇ ਮਟਨ ਦਾ ਇੰਤਜ਼ਾਮ ਕੜਾਈ ਦਾ ਕੀਤਾ ਤੇ ਉਹ ਫਿਰ ਚਲੋ ਇਹਨੂੰ ਦੇ ਦਿਓ ਤੁਸੀਂ 2-3 ਸਮੋਸੇ। ਕੋਈ ਸਾਰੀ ਟ੍ਰੈਫਿਕ ਕਿਹੜਾ ਬੰਦ ਹੋ ਗਈ ਆ? ਚੱਲ ਖਾ। ਨਹੀਂ ਉਸਤਾਦ ਜੀ ਬਸ ਮਟਨ ਮੁਟਨ ਸਮੋਸੇ ਲੈ। ਨਹੀਂ ਕੋਈ ਨਹੀਂ ਤਾਜੀ ਹੋਰ ਅੱਲਾ ਨਵੀਂ ਵਾਰ ਸਾਹਿਬ ਕੋਈ ਨਹੀਂ ਘੰਟਾ ਪੈਣਾ ਹੀ ਹਾਲੇ। ਤੁਸੀਂ ਪਰਦੇਸੀ ਬੰਦੇ ਹੋ, ਖਾਓ, ਕੋਈ ਮਸਲਾ ਨਹੀਂ। ਅੱਛਾ ਦੂਸਰੀ ਗੱਲ ਇਹ ਹੈ ਬਾਦ ਸਾਹਿਬ, ਇਹਨਾਂ ਨੂੰ ਤੁਸੀਂ ਬਿਲਕੁਲ ਇਹ ਨਹੀਂ ਸਮਝਣਾ ਕਿ ਕੋਈ ਸ਼ਹਿਰੋਂ ਆਏ ਨੇ ਕੋਈ ਬਾਬੂ ਨੇ, ਨਹੀਂ ਅਸੀਂ ਪੁੱਤਰਾਂ ਹੀ ਤੁਹਾਡੇ। ਇਹ ਤੁਹਾਡੇ ਤੋਂ ਵੀ ਅੱਗੇ ਜਿਹੜੇ ਇਲਾਕੇ ਨੇ ਨਾ ਜਿੱਥੇ ਬਿਲਕੁਲ ਜਿੱਥੇ ਸਾਰੀ ਦਿਹਾੜੀ ਜੇ ਇੱਕ ਬੱਸ ਲੰਘਦੀ ਹੈ ਇਹ ਉੱਥੇ ਦੇ ਨੇ, ਲੇਕਿਨ ਐਵੇਂ ਮੇਰੇ ਨਾਲ ਫਿਰ ਕੇ ਨਾ ਐਵੇਂ ਹੀ ਆ ਦੇਖੋ ਤਾਜੀ ਇਹ ਵਾਲਾ ਤਾਜੀ ਇਹ ਵਾਲਾ। ਨਹੀਂ ਇਹ ਤਾਂ ਹੈ ਹੀ ਡਿਫੈਂਸ ਦਾ ਇਹ ਬੱਚਾ। ਜਿੱਥੇ 10 ਲੱਖ ਨੂੰ ਮਰਲਾ ਜਗ੍ਹਾ ਹੋਵੇ ਉਹ ਇਲਾਕਾ ਮਾੜਾ ਹੋਏਗਾ। ਲਓ ਜੀ ਤੁਸੀਂ ਇਹ ਦਿਓ ਜਲੇਬੀਆਂ ਸਾਨੂੰ। ਅੱਲਾ ਦੇ ਹੁਕਮ ਨਾਲ। ਸਰ ਬਾਦ ਸਾਹਿਬ ਬਹੁਤ ਸ਼ੁਕਰੀਆ ਤੁਹਾਡਾ। ਅਸੀਂ ਆ ਗਏ ਗੁਜਰਾਤ ਅਸੀਂ ਇਹ ਕਿਹੜਾ ਚੌਂਕ ਹੈ ਜੀ? GTS ਚੌਂਕ ਗੁਜਰਾਤ ਦੇ ਵਿੱਚ। ਉਰੇ ਆ ਬੈਠੇ ਭੈਣ ਇੱਕ ਟਾਸਕ ਤੁਹਾਨੂੰ ਦੇਣਾ ਮੈਂ। ਦਿਓ ਦਿਨਾ ਠਹਿਰ ਜਾ। ਵੈਸ ਤੁਹਾਡੇ ਨਾਲ ਹੋਏਗਾ ਲਾਈਟ ਬੰਦ ਕਰਕੇ। ਅੱਛਾ ਲਾਈਟ ਬੰਦ ਕਰਕੇ ਤੁਹਾਡੇ ਨਾਲ। ਠੀਕ। ਮੈਂ ਤੁਸੀਂ ਨਾ ਇੰਜ ਸਿਰਫ ਬੰਦਿਆਂ ਦੇ ਕੋਲ ਫਿਰਨਾ ਵਾ। ਠੀਕ। ਜਿਹੜਾ ਬੰਦਾ ਤੁਹਾਨੂੰ ਪਛਾਣ ਲਵੇ ਜਾਂ ਕਹੇ ਓਏ ਭਾਈ ਤੁਸੀਂ ਉਹੀ ਨਹੀਂ, ਫੀ ਬੰਦਾ 100 ਰੁਪਏ ਦੇਵਾਂਗਾ ਤੁਹਾਨੂੰ, ਤੇ ਜਿੰਨਿਆਂ ਨੇ ਨਾ ਪਛਾਣਿਆ ਉਸ ਨਾਲ 50 ਤੁਸੀਂ ਮੈਨੂੰ ਦੇ ਦਿਓ। ਆਹ ਕਿਹੜੀ ਗੱਲ ਹੋਈ? ਸਿਰਫ ਤੁਸੀਂ ਇਸ ਗੱਲ ਤੇ ਰਹੋ ਕਿ ਜਿਹੜਾ ਪਛਾਣੇ ਤੁਸੀਂ 100 ਦੇਣਾ, ਨਾ ਪਛਾਣਨ ਵਾਲੀ ਤਾਂ ਬਹੁਤੇ ਹੋਏ ਨੇ। ਫਿਰ ਨਾ ਪਛਾਣਨ ਵਾਲਾ ਵੀ ਤਾਂ 5 ਦੇ ਦੇਣਾ। 5 ਰਿਸਕ ਨਹੀਂ ਮੇਰੇ ਵੱਲੋਂ ਤੁਸੀਂ ਬਹੁਤ ਆਪਣੀ ਵੱਲੋਂ ਆਰਟਿਸਟ। ਮੈਂ ਕਦੋਂ ਤਾਜੀ ਮੈਂ ਤੂੰ ਹੈ ਆ ਉਸਤਾਦ ਜੀ ਮੇਰੇ ਵੱਲੋਂ ਓਕੇ ਆ। ਮੈਂ ਨਹੀਂ ਇਸ ਸ਼ਰਤ ਦੇ ਵਿੱਚ। ਮੈਨੂੰ 100 ਵਾਲਾ ਸਹੀ ਹੈ ਉਸਤਾਦ ਜੀ, 100 ਵਾਲਾ ਠੀਕ ਆ। ਤੁਸੀਂ ਕਦੋਂ ਲੈਣੇ ਸਾਡੇ ਕੋਲੋਂ? ਮੈਂ ਦੇਣੇ ਨਹੀਂ ਤੇ ਅਸੀਂ ਲੈਣੇ ਨਹੀਂ ਆਇਆ ਕਿਹੜੀ ਗੱਲ ਵੇ ਯਾਰ। ਇਹ ਤਾਂ ਗੱਲ ਗਲਤ ਹੈ ਕਿ ਤੁਸੀਂ ਤੁਹਾਨੂੰ ਇੱਕ ਬੰਦਾ ਪਛਾਣ 10 ਬੰਦੇ ਪਛਾਣ ਲੈਂਦੇ 1000 ਰੁਪਏ ਹੋ ਗਿਆ। ਹੁਣ ਇੱਥੇ 10 ਨਹੀਂ ਪਛਾਣਦੇ ਤੁਸੀਂ 250 ਦੇ ਦੇਣਾ। ਇੱਥੇ 500 ਬੰਦਾ ਫਿਰਨ ਡਿਆ, ਉਹਦੇ ਚ ਸਾਨੂੰ 250 ਬੰਦਾ ਨਹੀਂ ਪਛਾਣਦਾ, ਬਲਕਿ 300 ਨਹੀਂ ਪਛਾਣਦਾ। ਸਾਡੇ 200 ਪਛਾਣਦਾ। ਹਾਂਜੀ 200 ਪਛਾਣਦਾ। ਹਾਂਜੀ। 200 ਚ 20000 ਹੋ ਗਿਆ ਆਹੋ ਤੇ 300 ਦਾ ਮੈਂ 5 ਦੇ ਹਿਸਾਬ ਨਾਲ ਕਹਿ ਰਿਹਾ ਭਾਈ। ਅੱਛਾ 5 ਰੁਪਏ ਬੰਦੇ ਦੇ ਹਿਸਾਬ ਨਾਲ। ਰਾਤ ਦੇ 3 ਵਜੇ ਲਿਆ ਕੇ ਨਹੀਂ 3 ਵਜੇ ਨਹੀਂ, ਇੱਥੇ ਖਲਕਤ ਹੈ 5 ਰੁਪਏ ਦੇ ਹਿਸਾਬ ਨਾਲ। ਜਿਹੜੇ ਸਾਨੂੰ ਜਾਣਦੇ ਦਿਨ ਚੱਲ 20 ਰੁਪਏ ਦੇ ਹਿਸਾਬ ਨਾਲ ਦੇ ਦੇ। 10 ਰੁਪਏ ਲਾ ਲਓ ਯਾਰ। ਨਹੀਂ 10 ਰੁਪਏ ਨਹੀਂ। ਚਲੋ ਮਾੜੇ ਬੰਦੇ ਆ ਨਹੀਂ ਯਾਰ, ਭਰਾ ਵਾ। ਭਾਣ ਕਿੰਨੇ ਗੁਨਾ ਹੋ ਗਿਆ? ਇੱਕ ਬੰਦੇ ਨੇ ਪਛਾਣ ਲਿਆ, ਉਸ ਤੋਂ ਬਾਅਦ 5 ਨਾ ਪਛਾਣਨ ਤੇ ਤੁਹਾਨੂੰ ਫੇਰ ਉਹਨਾਂ ਫਾਇਦਾ। ਚਲੋ 15 ਤੁਹਾਡੀ ਨਹੀਂ, ਤੁਹਾਡੀ ਨਾ ਨਹੀਂ, ਸਾਡੀ 15 ਨਹੀਂ। ਇੱਕ ਗੱਲ ਦੀ ਸਮਝ ਨਹੀਂ ਆਈ ਵੀ ਸਾਡੇ ਹਰ ਸ਼ਰਤ ਐਂਡ ਵਾਲੀ ਡੇਟਾ ਦੀ ਕਾਹਤੋਂ ਲੱਗਦੀ ਆ? 20 ਰੁਪਏ ਉਹ ਬੰਦੇ ਦੇ ਤੁਸੀਂ ਦੇਣੇ ਜਿਹੜਾ ਨਾ ਪਛਾਣੇ। 100 ਰੁਪਏ ਮੈਂ ਤੁਹਾਨੂੰ ਉਸ ਬੰਦੇ ਦਾ ਦੇਣਾ ਜਿਹੜਾ ਤੁਹਾਨੂੰ ਪਛਾਣ ਲਵੇ ਤੇ ਮੂੰਹ ਨਹੀਂ ਕਹਿਣਾ, ਸਿਰਫ ਸਲਾਮ ਲੈ ਸਕਦੇ। ਅੱਛਾ ਵੀ ਜਿਹੜਾ ਸਲਾਮ ਲੈ ਸਕਦੇ ਬਸ। ਠਹਿਰ ਜਾਓ, ਲੇਕਿਨ ਮੇਰੀ ਗੱਲ ਸੁਣ ਲਾ, ਹਾਂਜੀ। ਕਿਸੇ ਨਾਲ ਇਹ ਨਹੀਂ ਕਹਿਣਾ ਕਿ ਮੈਂ ਆਂਦੇ ਮੈਂ। ਨਹੀਂ ਬਸ ਤੁਸੀਂ ਚੁੱਪ ਅਸੀਂ ਕਰਕੇ। ਇਹ ਕਹਿ ਸਕਨੇ ਕਿ ਅਸਲਾਮ ਅਲੈਕੁਮ ਤੁਸੀਂ ਸਾਨੂੰ ਜਾਣਦੇ ਹੋ, ਇੰਨਾ ਹੀ ਤਾਂ ਕਹਿ ਸਕਦੇ। ਨਹੀਂ ਜਾਣਦੇ ਕਿਉਂ? ਅਗਲੇ ਨੂੰ ਜ਼ੋਰ ਲਵਾਉਣਾ ਅਗਲੇ ਦਾ ਕਿ ਉਹ ਪਛਾਣੇ। ਨਹੀਂ ਉਸਤਾਦ ਜੀ ਉਹਨੇ ਲੱਭ ਨਹੀਂ ਭੈਣ ਨਹੀਂ ਜਿਹਨੇ ਪਛਾਣਨਾ ਉਹਨੇ ਉਦਾਂ ਹੀ ਪਛਾਣ ਲੈਣਾ। ਚਲੋ ਠੀਕ ਹੋ ਗਿਆ। ਲਓ ਜੀ ਚਲੋ ਜਾਓ, ਤੁਸੀਂ ਲਾਈਟ ਬੰਦ ਕਰ ਲਓ ਤੇ ਜਾਓ। ਚਲੋ अस्सलाम वालेकुम भाई। अस्सलाम वालेकुम जी। अस्सलाम वालेकुम जी। वालेकुम अस्सलाम। अस्सलाम वालेकुम। मैं क्या अस्सलाम वालेकुम ਸਾਰਿਆਂ ਨੂੰ ਸਲਾਮ ਅਲੈਕਮ ਜੀ। ਪੰਜ ਤੁਹਾਨੂੰ ਵੀ अस्सलाम वालेकुम। ਚਲੋ ਜੀ ਬਾਜੀ 5 1 2 3 4 5 ਚਲੋ ਅੱਗੇ ਚਲੋ ਸ਼ਾਬਾਸ਼। अस्सलाम वालेकुम जी। अस्सलाम वालेकुम भाईजान। अस्सलाम वालेकुम। अस्सलाम वालेकुम। अस्सलाम वालेकुम।
ਕੋਈ ਸਲਾਮ ਅਲੈਕਮ ਨਹੀਂ। 6 7 8 ਉਹਨਾਂ ਨੂੰ ਪੁੱਛੋ ਤੇ ਸਹੀ। ਨਹੀਂ ਓਕੇ ਹੋ ਗਿਆ। ਉਸਤਾਦ ਜੀ ਨਹੀਂ ਇਹ ਨਹੀਂ ਗੱਲ। ਉਸਤਾਦ ਜੀ ਨੂੰ ਪੁੱਛੋ ਤੁਸੀਂ ਤੇ ਉਹ ਰੋਟੀ ਖਾਂਦੇ ਮੈਂ ਨਾ ਓਕੇ ਹੋ ਗਿਆ ਜਿੰਨੇ ਉਹ ਕਹਿਣ ਦੀ ਆਈ ਉਹ ਕਹਿਣ ਉਹ ਕਹਿੰਦੇ 100 ਹੋ ਗਿਆ। 100 ਹੋ ਗਿਆ ਕਹਿੰਦਾ ਸਿਹਤ ਵੀ ਠੀਕ ਆ। ਕਿੰਨੂੰ ਕਿਹਾ? ਓਏ ਆਈਸੀਯੂ ਚ ਆ। ਕਿਹਾ ਨੇ ਕਿਹਾ ਕਿ ਤੁਹਾਡੇ ਵੀ ਸਾਨੂੰ ਹੀ ਪੈਣੇ ਆ। ਕਿਹਾ ਤੁਸੀਂ? ਆ ਲੈ ਬਸ ਉਸਤਾਦ ਜੀ ਉਹਨਾਂ ਨੂੰ 100 ਰੁਪਇਆ 100 ਰੁਪਇਆ ਹੋ ਗਿਆ ਉਸਤਾਦ ਜੀ। ਠਹਿਰ ਜਾਓ ਨਾ। ਜਦੋਂ ਮੇਰੇ ਤੋਂ ਪਹਿਲੇ ਇਹ ਦੋਵੇਂ ਆਏ ਨੇ ਸਹੀ ਸਹੀ ਦੱਸਣਾ ਰਿਜ਼ਕ ਖਾ ਰਹੇ ਹੋ ਤਾਂ ਤੁਸੀਂ ਪਛਾਣਿਆ ਸੀ ਇਹਨਾਂ ਨੂੰ? ਨਾ ਓਕੇ ਤੁਸੀਂ ਪਛਾਣਿਆ ਨਹੀਂ 8 ਹੋ ਗਏ 5 ਤੇ 3 8 ਨਹੀਂ ਇਹਦੇ ਕੋਲ ਬਿੱਲ ਲੈ, ਇਹਦੇ ਕੋਲ ਬਿੱਲ ਯਾਰ ਲੈ। ਅੱਜ ਤੂੰ ਹੁਣ ਹਾਲਤ ਵਾਲਿਆਂ ਨੂੰ ਵੀ ਦੱਸਣਾ ਸਾਰਿਆਂ ਨੂੰ। ਇਹਨਾਂ ਨੂੰ ਰਾਤਾਂ ਨੂੰ ਦੇਈ ਇਹਨਾਂ ਨੂੰ 5 ਤੇ 3 8 8 ਕਾਹਦੇ ਸਾਜੀ ਉਹ ਸਾਡੇ ਭਰਾ ਨੇ ਉਹਨਾਂ ਨੇ ਯਾਰ ਨਹੀਂ ਕਈ ਤਾਂ ਇਹਨਾਂ ਦੋਵਾਂ ਨੂੰ ਵੇਖਿਆ ਕਦੀ ਅੱਗੇ ਤੂੰ? ਜਾਣਦਾ ਇਹਨਾਂ ਨੂੰ ਕੌਣ ਨੇ? ਨੋ ਉਹਨਾਂ ਘਰ ਟੀਵੀ ਨਹੀਂ ਆ ਤਾਂ ਮੋਬਾਈਲ ਨੂੰ ਕਿੱਥੇ ਵੇਖ ਲੈਣਾ। ਉਹ ਮੈਨੂੰ ਤੇ ਪਛਾਣਿਆ। ਆਹ ਮੈਂ ਸਦਕੇ ਜਾ ਮੇਰਾ 100 ਬਚ ਕੇ ਠਹਿਰ ਜਾ ਮੈਂ ਤੇਰਾ ਜੱਫੀ ਪਾਉਣੀ ਵੇਲਾ ਉਤਰਾ ਕੰਮ ਤੋਂ ਵੇਲਾ ਬੁਲਾ ਹੋ ਮੇਰਾ ਜੱਫੀ 9 ਪਾਉਣੀ 1 9 1 ਹੋ ਗਿਆ 9 1 ਮੈਂ ਇਹਨਾਂ ਨੂੰ ਵੇਖ ਕੇ ਹੀ ਉੱਠਿਆ। 9 1 ਕਿੱਥੇ ਸੀਗਾ ਤੂੰ ਕੈਮਰਾ ਕਿੱਧਰ ਗਿਆ ਵਾ ਉਹ ਮੈਨੂੰ ਕਿਹਾ ਕੈਮਰਾ ਹੀ ਭੁੱਲ ਗਿਆ ਕਿੱਧਰ ਗਿਆ ਤੇਰੇ ਨਾਲ ਦੇ 5-7 ਦਿਨ ਦੇ ਹੋਰ ਲਿਆ 9 1 9 1 ਤੂੰ 9 5 ਤੇ 4 5 ਤੇ 3 8 ਤੇ ਕੋ ਜਿਹੜਾ 9 ਤੇ ਜਿਹੜਾ ਸਾਡਾ ਬੰਦਾ ਨਿਕਲਿਆ ਉਹ ਇੱਕ ਕੱਢ ਲੈਣਾ 9 ਦੇ ਕਿੰਨੇ ਬਣਦੇ ਨੇ? 9 5 ਆਪਣਾ 70 ਸਾਡੇ 30 ਰੁਪਏ ਦੇ ਦਿਓ ਸਾਨੂੰ। 9 ਬੰਦਿਆਂ ਦੇ ਪੰਜੀਆਂ ਦੇ ਹਿਸਾਬ ਨਾਲ ਕਿੰਨੇ ਪੈ ਬਣਦੇ ਨੇ? 10 ਦਾ 250 ਬਣਦਾ ਤੇ ਪੰਜੀ ਕੱਢ ਦਿਓ ਵਿੱਚੋਂ ਕਿੰਨੇ ਰਹਿ ਗਏ? 225 225 ਤੇ 100 ਕੱਢ ਦਿਓ 125 ਦਿਓ। ਉਹ ਬੰਦਾ ਮੇਰਾ ਤਾਂ ਲੱਗਾ ਸਾਜੀ ਕੋਈ ਬੰਦਾ ਜੈਨੂਨ ਆਉਣ ਦਿਓ। ਆ ਲੈ। ਹੁੰਦਾ ਅੱਗੇ ਅਗਲੇ ਬੰਦੇ ਜੇ ਡੁੱਬਣ ਆ ਦੇ ਦੇ ਦੇਖ ਲਈਦਾ। 125 ਦਿਓ। ਸਾਜੀ ਇਹ ਗੱਲ ਨਹੀਂ ਹੈਗੀ 125 ਦੇਣਾ ਅਗਲੀ ਗੇਮ ਬਾਅਦ ਚ ਕਰਦੇ ਆ। ਪੰਜੀ ਦੇ ਯਾਰ ਉਹ 100 ਦੇ ਸੱਚ ਗੱਲ ਤੇ ਇਦਾਂ ਕਰਨਾ ਰਾਜ ਮਲਹੋਤਰਾ ਵਾ ਚੱਲ ਫੜਾ ਪੰਜੀ ਦੇ ਪੰਜੀ ਤੇ ਦੇ ਪੰਜੀ ਦੇ ਨਾ 30 ਤੇ ਮੈਂ ਉੱਥੇ ਭਰ ਕੇ ਆ ਮੰਗਣਾ ਨੂੰ ਦੇ ਕੇ ਨਹੀਂ ਆ 30 ਰੁਪਏ ਤੇ ਭਰਾ ਪੰਜੀ ਹੋਰ ਸੀ ਦੇ। ਘਰ ਹੀ ਦੇ ਗਿਆ। ਕੱਢ ਯਾਰ। ਸਾਜੀ ਮੈਂ ਕਿੱਥੋਂ ਕੱਢ ਲਵਾਂ ਜਾਇਜ਼ ਕੈਸ਼ ਹੀ ਆ ਮੇਰੇ ਕੋਲ ਤਾਂ ਕਿੰਨਾ? ਜਾਇਜ਼ ਕੈਸ਼ ਦੇ ਜਿੱਥੇ ਇਦਾਂ ਦੇਤਾ ਉਹ ਪੰਜੀ ਹੋਰ ਤੇ ਮਰੀ ਚਲੋ ਜਾਂਦੇ ਪੰਜੀ ਆ ਜਾਂਦੇ ਉਸਤਾਦ ਜੀ ਪੰਜੀ ਵੀ ਆ ਜਾਂਦੇ ਆ। ਉਹ ਵਿਹਾਰ ਵੀ ਹੁੰਦਾ ਉਸਤਾਦ ਜੀ ਅਗਲੇ ਬੰਦੇ ਦਾ ਯਾਰ ਕੋਈ ਫਾਇਦਾ ਤੇ ਹੋਇਆ ਨਾ ਹੁੰਦਾ ਕਿਉਂ ਜੀ? ਲੋ ਜੀ ਨਾਜ਼ਰੀਨ ਖਾਣਾ ਛਾਣਾ ਅਸੀਂ ਖਾ ਲਿਆ ਮਾਸ਼ਾਅੱਲਾ ਬਹੁਤ ਪਿਆਰ ਮਿਲਿਆ ਸਾਨੂੰ ਗੁਜਰਾਤ 'ਚ ਬਹੁਤ ਮੁਹੱਬਤ ਮਿਲੀ ਹੈ ਹਾਲੇ ਤੱਕ ਮਿਲ ਰਹੀ ਹੈ ਸਮਾਈਲ ਦੇ ਜ਼ਰੀਏ ਤੇ ਸਾਡੇ ਨਾਲ ਤਾਂ ਤੁਹਾਡਾ ਨਾਮ ਕੀ? नुमान मेरा एहसान अरे नादान के मैंने तुझसे किया है प्यार। शान टिक्का तो असी खाना खादा कबाब टिक्के चिकन कढ़ाई इन्हां दे पल्लियों बहुत मज़ा आया। अच्छा सर ये दसो गुजरात दी कोई एक ऐसी चीज़ दसो जिहड़ी पूरे पाकिस्तान च नहीं गई। सर गुजरात दा एक दुध ढक्की दा दुध मशहूर है। किहदा? ढक्की दा। ਢੱਕੀ ਦਾ ਦੁੱਧ। हाँ जी ढक्की दा दुध। ਓਏ ਢੱਕੀ ਦੇ ਆ ਇੱਧਰ ਦੇਖ ਉਹਦੀ ਕੀ ਖਸੂਸੀਅਤ ਆ? ਸਰ ਉਹ ਦੁੱਧ ਤੇ ਉਹ ਕੋਈ ਖੋਇਆ ਪਾ ਕੇ ਕਾੜ ਦੇਣ ਉਹਨੂੰ ਚੰਗੀ ਤਰ੍ਹਾਂ ਕਾੜਨ ਤੋਂ ਬਾਅਦ ਉਹਨੂੰ ਕੋਈ ਠੰਡਾ ਇੱਕਦਮ ਕਰਦੇ ਨੇ ਤੇ ਉਹ ਨਹੀਂ ਇੱਕ ਤਾਂ ਪਿਓਰ ਜਿਹੜਾ ਦੁੱਧ ਨਾ ਜਿਹੜਾ ਤੁਸੀਂ ਘਰ ਵੀ ਲੈ ਜਾਓ। ਹਾਂਜੀ 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 ਘਰ ਵੀ ਲੈ ਕੇ ਜਾ ਸਕਦੇ ਹੋ ਤੁਸੀਂ ਚਾਹ ਸ਼ਾਇ ਵੀ ਬਣਾ ਲੈਂਦੇ ਹੋ। ਨਹੀਂ ਉਹ ਖਾਸ ਦੁੱਧ ਹੁੰਦਾ ਸਿਰਫ ਹਾਂ ਪੀਣ ਇਹ ਨਹੀਂ ਮੈਂ ਵਾਸਤੇ, ਪੁੱਛ drink। ਅੱਛਾ ਉਹ ਦੂਸਰਾ ਯਾਨੀ ਉਹ ਇੱਕ ਸ਼ੇਕ ਬਿਲਕੁਲ shake ਡਰਿੰਕ ਕਹਿ ਬਣਾਇਆ ਸਕਦੇ, ਉਹਨਾਂ ਨੇ। ਬਿਲਕੁਲ ਐਸੇ। ਅੱਛਾ ਅੱਛਾ ਮੈਂ ਸ਼ਾਇਦ ਇੱਕ ਦੁੱਧ ਜਿਸ ਤਰ੍ਹਾਂ ਮੱਝਾਂ ਦਾ ਦੁੱਧ ਹੁੰਦਾ ਵੀ ਪਿਓਰ ਖਾਲਸ ਜਿਹੜਾ ਹੁੰਦਾ ਹਾਲ ਸੀ ਕਾੜ ਕੇ ਖੋਇਆ ਟਾਈਪ ਸਰ ਲੇਕਿਨ ਉਹਨਾਂ ਨੇ ਉਹਨੂੰ ਇੱਕ ਵੈਰਾਈਟੀ ਬਣਾਈ ਹੈ ਨਾ ਹਾਂਜੀ, ਉਹਦੀ। ਹਾਂਜੀ। ਅੱਛਾ, ਉਹ ਅੱਛਾ ਕੋਈ ਗੁਜਰਾਤ ਦਾ ਕੋਈ ਆਰਟਿਸਟ ਜਾਂ ਖਿਲਾੜੀ ਕੋਈ ਫੇਮਸ ਪਰਸਨੈਲਿਟੀ ਗੁਜਰਾਤ ਦੀ ਕਿਹੜੀ ਹੋਈ ਸਰ ਜਿਹੜਾ ਗੁਜਰਾਤ ਵਰਲਡ ਤੇ ਨਾਂ ਹੋਇਆ? ਅਜ਼ੀਜ਼ ਭੱਟੀ ਮੇਜਰ ਅਜ਼ੀਜ਼ ਭੱਟੀ ਮੇਜਰ ਸ਼ੇਖ ਅਜ਼ੀਜ਼, ਸਾਹਿਬ। ਹਾਂਜੀ ਸ਼ਬੀਰ ਵਾਹ, ਸ਼ੇਖ ਵਾਹ, ਰਾਹਿਲ ਸ਼ਰੀਫ ਸਾਹਿਬ ਵੀ ਰਾਹੀਲ ਸ਼ਰੀਫ ਸਾਹਿਬ ਗੁਜਰਾਤ ਦੇ ਨੇ। ਸ਼ਬੀਰ ਸ਼ਹੀਦ ਸਾਹਿਬ ਉਹ ਵੀ ਗੁਜਰਾਤ ਦੇ ਕੌਣ? ਨਿਸ਼ਾਨੇ ਹੈਦਰ ਸ਼ਬੀਰ ਸ਼ਹੀਦ ਹਾਂ ਸ਼ਬੀਰ ਸ਼ਹੀਦ। ਬਿਲਕੁਲ ਡਿਪਟੀ ਨਜ਼ੀਰ ਅਹਿਮਦ ਸਾਹਿਬ ਗਾਂਧੀ ਸਾਹਿਬ ਦੇ ਉਹ ਸ਼ਾਇਦ ਉਹਨਾਂ ਦੇ ਸੈਕਟਰੀ ਅਨਵਰ ਅਨਵਰ ਮਕਸੂਦ ਸਾਹਿਬ। ਯੈਸ ਵਾਹ, ਵਾਹ, ਯੈਸ ਵਾਹ, ਯੈਸ ਪਰ ਉਸ ਤੋਂ ਇਲਾਵਾ ਸ਼ਰੀਫ ਕੁੰਜਾਈ ਸਾਹਿਬ ਸ਼ਾਇਰ ਹੋਏ ਨੇ ਬਹੁਤ ਨਹੀਂ ਇਹ ਮੇਜਰ ਅਜ਼ੀਜ਼ ਭੱਟੀ ਸ਼ਹੀਦ ਸਾਹਿਬ ਬਿਲਕੁਲ। ਗੁਜਰਾਤ ਦੇ ਸੀ। ਬਿਲਕੁਲ ਦੋ ਨਿਸ਼ਾਨੇ ਚਾਰ ਨਿਸ਼ਾਨੇ ਆ ਤੇ ਚਾਰ ਐਸ ਸ਼ਹਿਰ ਕੋਲ ਹਾਂਜੀ ਪਾਕਿਸਤਾਨ 'ਚ ਸਭ ਤੋਂ ਜ਼ਿਆਦਾ ਕੌਣ ਹੈ? ਰਿਤਿਕ ਰੋਸ਼ਨ ਤੇਰੇ ਮਾਈਕ ਤੇ ਤੈਨੂੰ ਲੱਗਾ ਨਹੀਂ ਅਸੀਂ ਰੀਅਲ ਲਾਈਫ ਹੀਰੋਜ਼ ਦੀ ਗੱਲ ਕਰ ਰਹੇ ਹਾਂ। ਮਾਈਕ ਤੈਨੂੰ ਹਾਲੇ ਰਿਤਕ ਤੈਨੂੰ ਇਹ ਤਾਂ ਇਹ ਨਹੀਂ ਪਤਾ ਲੱਗਾ ਹਾਲੇ ਰਿਤਕ ਐਡਾ ਵੱਡਾ ਹੋ ਗਿਆ ਤੈਨੂੰ ਹਾਲੇ ਰਿਤਕ ਇਹ ਨਹੀਂ ਪਤਾ ਲੱਗਾ। ਅੱਛਾ ਜੀ ਨਹੀਂ ਤੇ ਆਰਟਿਸਟ ਕੋਈ ਆਰਟਿਸਟ ਸਰ ਤੁਹਾਡੇ ਸਾਹਮਣੇ ਅਸੀਂ ਬੈਠੇ ਹਾਂ ਨਹੀਂ ਸਰ
ਫੇਮਸ ਆਲਮ ਲੋਹਾਰ ਸਾਹਿਬ। ਆਲਮ ਲੋਹਾਰ ਗੁਜਰਾਤ ਦੇ ਨੇ? ਯੈਸ ਸਰ, ਆਲਮ ਲੋਹਾਰ ਸਾਹਿਬ ਵੀ ਫਿਰ ਇੱਥੇ ਦੇ ਉਹਨਾਂ ਬਿਲਕੁਲ ਦਾ ਬਿਲਕੁਲ ਦਾਦਕੇ ਵਾਹ ਵਾਹ ਆਲਮ ਲੋਹਾਰ ਸਾਹਿਬ ਬਿਲਕੁਲ ਕੀ ਬਾਤ ਹੈ। ਅੱਛਾ ਜੀ ਇਹ ਨਾਜ਼ਰੀਨ ਇਹ 1 2 ਇਹ ਵੀ ਰੈਪਰ ਨੇ ਭਾਈ? ਨਹੀਂ ਭਾਈ ਉਹ ਰੈਪਰ ਅੱਛਾ ਇਹ ਮਿਰਜ਼ਾ ਨਾਨੀ ਕੀ ਨਾਮ? ਨਾਨੀ, ਹਾਂਜੀ ਮਿਰਜ਼ਾ ਇਹਦਾ ਸਹੀ ਨਾਂ ਕੀ ਹੈ? ਨੁਮਾਨ। ਮਿਰਜ਼ਾ ਨੁਮਾਨ ਤੇ ਨਾਨੀ ਇਹਨੇ ਨਾਂ ਰੱਖਿਆ ਮਿਰਜ਼ਾ ਨਾਨੀ, ਜਿਹੜਾ ਮੇਰਾ ਯਾਰ ਆ ਉਹਨਾਂ ਦੀ ਵਜ੍ਹਾ ਨਾਲ ਅੱਜ ਮੈਂ ਆਇਆ ਤੇ ਇਹ ਬਾਕੀ ਨੂੰ ਵੀਡੀਓ ਤੇ ਮੈਂ ਦੇਖਦਾ ਰਿਹਾ, ਲੇਕਿਨ ਉਹਦੇ ਨਾਲ ਮੇਰੀ ਗੱਲ ਹੁੰਦੀ ਸੀ, ਫਿਰ ਅੱਗੋਂ ਦੋਸਤ ਬਣਦੇ ਗਏ ਸਾਰੇ। ਤੇ ਇਹਨਾਂ ਦਾ ਇੱਕ ਇਹ ਰੈਪਰ ਨੇ ਤੇ ਬੜੀ ਅੱਛੀ ਵੀਡੀਓਜ਼ ਬਣਾਉਂਦੇ ਨੇ ਔਰ ਬੜੀ ਡਿਫਰੈਂਟ, ਔਰ ਆਪੇ ਹੀ ਆਪਣੇ ਬਲਬੂਤੇ ਤੇ ਸ਼ੁਰੂ ਕੀਤਾ ਵਿਦਆਊਟ ਸਪੋਰਟ, ਸਿਰਫ ਮਤਲਬ ਕਹਿ ਲਓ ਕਿ ਆਪਣੀ ਮਿਹਨਤ ਦੇ ਨਾਲ। ਤੇ ਅੱਜ ਮਾਸ਼ਾਅੱਲਾ ਬੜਾ ਅੱਛਾ ਇਹਨਾਂ ਦੇ ਚੈਨਲ ਦਾ ਲਿੰਕ ਮੈਂ ਥੱਲੇ ਦੇਣਾ, ਤੁਸੀਂ ਵੀਡੀਓਜ਼ ਦੇਖਣਾ, ਬੜਾ ਮਜ਼ਾ ਆਏਗਾ ਤੁਹਾਨੂੰ। ਠੀਕ ਹੈ ਨਹੀਂ ਉਹ ਚੈਨਲ ਦਾ ਉਹ ਦੇਖਣਾ ਤੁਸੀਂ, ਉਹਦੇ ਤੇ ਉਹਨੂੰ ਸਬਸਕ੍ਰਾਈਬ ਵੀ ਕਰਨਾ ਤੇ ਵੀਡੀਓਜ਼ ਵੀ ਦੇਖਣਾ, ਔਰ ਫਿਰ ਨੈਕਸਟ ਤੁਸੀਂ ਆਪੇ ਹੀ ਇਹਨਾਂ ਦੇ ਉਹ ਬਣ ਜਾਓਗੇ ਵੀਵਰਸ। ਠੀਕ ਹੈ ਨਾ? ਤੇ ਸਾਰਾ ਹੁਣ ਚੱਲੀ। ਅੱਛਾ ਹੋਰ ਕੋਈ ਤੂੰ ਇਧਰ ਆ ਨਾ ਜ਼ਰਾ, आ जाओ आ जाओ आ जाओ। ਨਾਨੀ ਮਿਰਜ਼ਾ ਨਾਨੀ नोमान। अच्छा नानी क्यों? नानी की है? नानी- अच्छा नोनी देखो भाई, नोनी नाम होता है नोनी। जी जी। नोमान उर्फ नोमी नोमी होता है, नोमी भी होता है, नोमी। नोनी भी होता है, ऐसे ही है। ये नाम मैंने सुने। भैन ए जड़ा नानी की चक्कर में ਨਾਨੀ ਐਕਚੁਅਲੀ ਮੇਰਾ ਬਣਿਆ ਸੀ ਨਾਂ ਫੁੱਟਬਾਲ ਤੋਂ, ਠੀਕ ਹੈ, ਲਾਈਕ ਫੁੱਟਬਾਲ player ਆ ਤੂੰ? ਫੁੱਟਬਾਲ ਪਲੇਅਰ ਸੀ ਲੂਇਸ ਨਾਨੀ, ਠੀਕ ਹੈ, ਉਹ ਬੈਕ ਫਲਿਕ ਮਾਰਦਾ ਸੀ, ਬਾਜ਼ੀਆਂ अच्छा ਮਾਰਦਾ जेनवन कोई प्लेयर सी? ਸੀ। ਜੀ ਜੀ। ਲੂਇਸ? ਨਾਨੀ ਨਾਨੀ नानी NANI ਨਾਨੀ। Okay। ਠੀਕ ਹੈ, ਤੇ ਉੱਥੋਂ ਨਾਮ ਬਣਿਆ ਸੀ। ਤੇ ਤੂੰ ਉਹਦਾ ਉਹਦਾ ਫਾਲੋਅਰ ਸਾਦਾ ਨਹੀਂ ਨਹੀਂ ਫਾਲੋਅਰ ਨਹੀਂ ਸੀ ਮੈਂ ਬਾਜ਼ੀਆਂ ਮਾਰਦਾ ਸੀ। ਉਂਝ ਗੋਲ ਕਰਕੇ ਫਾਲੋਅਰ ਹੀ ਹੋ ਗਿਆ ਨਾ, ਹਾਂ। ਉਹਦਾ ਹੀ ਫਾਲੋਅਰ ਹੋ ਗਿਆ ਨਾ। ਉੱਥੋਂ ਫਿਰ ਸ਼ਰਟ ਦੇ ਉੱਤੇ ਪ੍ਰਿੰਟ ਹੋ ਗਿਆ, ਠੀਕ ਹੈ, ਨਾਨੀ, ਇਸ ਤਰ੍ਹਾਂ ਫਿਰ ਨਾਂ ਅੱਗੇ ਚੱਲਦਾ ਹੈ। ਤੇ ਹੈ ਮੁਗਲ ਹੋ ਤੁਸੀਂ? ਮਿਰਜ਼ਾ, ਹਾਂ। ਲਓ ਸੁਣ ਲਓ ਗੱਲ। ਇੱਕ ਤਾਂ ਮੁਗਲ ਮੈਨੂੰ ਨਹੀਂ ਛੱਡਦੇ, ਮੁਗਲ ਮੇਰੇ ਨਾ ਕੋਈ ਕਿਸਮਤ ਚ ਲਿਖਿਆ ਸਿਲਸਿਲਾ। ਤੇ ਅੱਛਾ ਮਿਰਜ਼ਾ ਨਾਨੀ, ਨਾਨੀ। ਓਕੇ। ਅੱਛਾ ਹੁਣ ਇਹ ਦੱਸੋ ਕਿ ਤੁਸੀਂ ਰੈਪ ਕਰਦੇ ਹੋ, ਜੀ, ਜੀ। ਲਿਖਦੇ ਵੀ ਆਪੇ ਹੀ ਹੋ? ਜੀ ਅਲਹਮਦੁਲਿਲਾ। ਮਿਊਜ਼ਿਕ ਸ਼ੂਜ਼ਿਕ ਵੀ ਆਪੇ ਬਣਾਉਂਦੇ ਹੋ? ਵੀਡੀਓ ਵੀ ਆਪੇ ਬਣਾਉਂਦੇ ਹੋ? ਆਪੇ। ਅੱਛਾ ਮੈਂ ਤੇਰੀ ਵੀਡੀਓਜ਼ ਦੇਖੀ ਆ, ਤੇਰੀ ਵੀਡੀਓਜ਼ ਨਾ ਬੜੀ ਪ੍ਰੋਫੈਸ਼ਨਲ ਲੁੱਕ ਹੁੰਦੀ, ਜਿਵੇਂ ਕਿਸੇ ਬੜੇ ਮਤਲਬ ਇਹ ਤਾਂ ਪਤਾ ਲੱਗਦਾ ਕਿ ਯਾਰ ਤੁਹਾਡੇ ਕੋਲ ਕੈਮਰਾ ਬਹੁਤ ਜ਼ਿਆਦਾ ਅੱਛਾ ਨਹੀਂ, ਬਹੁਤ ਅੱਛੇ ਤੋਂ ਮੁਰਾਦ ਹੈ ਕਿ ਜਿਸ ਤਰ੍ਹਾਂ ਫਿਲਮ ਐਸੇ ਤਰ੍ਹਾਂ 2 cinematic। ਕਰੋੜ 5 ਕਰੋੜ ਵਾਲਾ ਕੋਈ ਐਡਾ ਨਹੀਂ। ਜੀ ਜੀ। ਜ਼ਾਹਰੀ ਬਾਤ ਹੈ ਸਾਡੇ ਜਿੱਥੇ ਇੱਥੇ ਬਹੁਤ ਅੱਛੇ ਤੋਂ ਅੱਛਾ ਮਤਲਬ ਮਾਰਕ 3 ਹੋਏਗਾ ਜਾਂ ਸੋਨੀ ਦਾ ਹੋਏਗਾ, ਐਸੇ ਤਰ੍ਹਾਂ ਤੇ ਫਿਰ ਵੀ ਉਹਨੂੰ ਬਹੁਤ ਇੰਟਰਨੈਸ਼ਨਲ ਲੈਵਲ ਨਹੀਂ ਸਮਝਿਆ ਜਾਂਦਾ, ਬਿਲਕੁਲ। ਉਹਨੂੰ ਨਾਰਮਲ ਸਮਝਿਆ ਜਾਂਦਾ। ਉਸ ਤੋਂ ਬਾਅਦ ਤੁਹਾਡੇ ਕੋਲ ਪਲੇਸ ਵੀ ਕੋਈ ਐਸੀ ਨਹੀਂ ਐਸੇ ਕਿ ਤੁਸੀਂ ਕੋਈ 40-50 ਲੱਖ ਰੁਪਇਆ ਲਾ ਕੇ ਤੇ ਇੱਕ ਬਹੁਤ ਵੱਡਾ, ਇਹ ਵੀ ਕੋਈ ਨਹੀਂ। ਲੇਕਿਨ ਇਹਦੇ ਬਾਵਜੂਦ ਜਿਹੜੇ ਤੂੰ ਸਕਰੀਨ ਸ਼ਾਟ, ਤੁਸੀਂ ਨਾਜ਼ਰੀਨ ਵੀਡੀਓ ਦੇਖਣਾ, ਜਿਹੜੇ ਸ਼ਾਟ ਲੈਂਦੇ ਨੇ ਨਾ, ਜਿਹੜੀ ਕੰਟੀਨਿਊਟੀ ਬਣਾਉਂਦੇ ਨੇ ਇਨ ਆਊਟ ਦੀ, ਕਰੈਕਟਰਸ ਇਨ ਆਊਟ ਹੋ ਰਹੇ ਨੇ, ਉਹ ਤੁਹਾਨੂੰ ਪ੍ਰੋਫੈਸ਼ਨਲ ਲੱਗੇਗੀ। ਤੇਰੀ ਵੀਡੀਓਜ਼ ਦੇਖ ਕੇ ਤੈਨੂੰ ਕਿਸੇ ਵੱਡੇ ਕੋਈ ਡਾਇਰੈਕਟਰ ਪ੍ਰੋਡਿਊਸਰ ਨੇ ਨਹੀਂ ਕਿਹਾ ਕਿ ਯਾਰ ਇਹ ਤੂੰ ਤੇਰੇ ਅੰਦਰ ਹੈਗਾ ਹੈ ਕੀੜਾ ਡਾਇਰੈਕਸ਼ਨ ਦਾ, ਤੇ ਤੂੰ ਇਹ ਪ੍ਰੋਪਰ ਇਹਨੂੰ ਕਰ? ਮੈਨੂੰ ਸਿਰਫ ਸ਼ਾਬਾਸ਼ ਦਿੰਦੇ ਨੇ, ਹੋਰ ਤੇ ਕੁਝ ਵੀ ਨਹੀਂ। ਅੱਛਾ ਵੈਸੇ ਮੈਂ ਤਾਂ ਜਰ ਮਤਲਬ ਵੈਸੇ ਤੂੰ ਰੈਪਰ ਆ, ਜੀ, ਜੀ। ਰੈਪ ਕਰਦਾ, ਜੀ, ਜੀ। ਲੇਕਿਨ ਤੈਨੂੰ ਨਹੀਂ ਪਤਾ ਰੈਪਰ ਨਾਲੋਂ ਬਹੁਤ ਵੱਡਾ ਤੇਰੇ ਅੰਦਰ ਡਾਇਰੈਕਟਰ ਆ। ਥੈਂਕ ਯੂ। ਕਿਉਂਕਿ ਮੇਰੀ ਜ਼ਿੰਦਗੀ ਲੰਘ ਗਈ, ਮੈਂ ਫਿਲਮਾਂ ਦੇਖਦੇ ਆ, ਸਾਰਾ ਕੁਝ ਕਰਦੇ ਆ, ਸ਼ੂਟਿੰਗਾਂ ਦੇਖਦੇ ਆ, ਤੇਰੇ ਜਿਹੜੇ ਸ਼ਾਟ ਲੈਣ ਦਾ ਤਰੀਕਾ ਔਰ ਉਸ ਤੋਂ ਬਾਅਦ ਉਹਨਾਂ ਨੂੰ Manage ਇੱਕ ਦੂਸਰੇ ਕਰਨਾ। ਨਾਲ ਮੈਨੇਜ, ਕੰਟੀਨਿਊਟੀ ਕਰਨੀ, ਉਹਨਾਂ ਨੂੰ ਕਟਿੰਗ ਕਰਨੀ, ਐਡਿਟ ਕਰਨਾ ਤੇ ਮਰਜ ਕਰਨਾ, ਸਰ ਰੈਪਰ ਨਾਲੋਂ ਬਹੁਤ ਵੱਡਾ ਤੇਰੇ ਅੰਦਰ ਡਾਇਰੈਕਟਰ ਆ। ਇਹ ਤੈਨੂੰ ਅੱਜ ਮੈਂ ਕਹਿਤਾ ਨਾ ਨਾਜ਼ਰੀਨ ਦੇ ਸਾਹਮਣੇ, ਅਗਰ ਤੇ ਤੂੰ ਉਹਨੂੰ ਕੰਟੀਨਿਊ ਰੱਖਿਆ ਜੀ ਜੀ। ਡਾਇਰੈਕਸ਼ਨ ਨੂੰ, ਜੀ ਜੀ। ਤੇ ਇੱਕ ਦੌਰ ਆਏਗਾ ਕਿ ਤੈਨੂੰ ਇਹ ਗੱਲ ਆਪ ਵੀ ਸਾਬਤ ਇਨਸ਼ਾਅੱਲਾ ਹੋਏਗੀ। ਇਨਸ਼ਾਅੱਲਾ ਉਸਤਾਦ, ਤੇ ਤੁਹਾਡੀ ਦੁਆ ਹੈ। ਹਾਂ ਤੇ ਇਨਸ਼ਾਅੱਲਾ ਉਹ ਤੁਸੀਂ ਲਾਜ਼ਮੀ ਦੇਖਣਾ। ਤੇ ਇਹਨਾਂ ਦੇ ਗੈਂਗ ਦਾ ਨਾਮ ਆ ਪੁੱਠੀ ਟੋਪੀ ਪੁੱਠੀ ਗੈਂਗ। ਟੋਪੀ ਗੈਂਗ। ਅੱਛਾ ਪੁੱਠੀ ਟੋਪੀ ਗੈਂਗ, ਪੁੱਠੀ ਟੋਪੀ ਗੈਂਗ ਕਿੱਥੋਂ ਆਈਡੀਆ ਆਇਆ? ਪੁੱਠੀ ਟੋਪੀ ਗੈਂਗ ਅਸੀਂ ਮੇਰੀ ਭਾਈ ਸਾਹਿਬ ਇੱਕ ਹੈ ਤੇ ਇੱਕ ਹੈ, ਅਸੀਂ ਇਕੱਠੇ ਸਾਂ ਤੇ ਅਸੀਂ ਇੱਕ ਪ੍ਰੋਜੈਕਟ ਤੇ ਕੰਮ ਕਰਨ ਲੱਗੇ ਸਾਂ, ਤੇ ਉੱਥੋਂ ਅਸੀਂ ਇੱਕ ਮਤਲਬ ਆਈਡੀਆ ਸਾਡੇ ਜ਼ਿਹਨ 'ਚ ਆਇਆ ਕਿ ਯਾਰ ਅਸੀਂ ਕਿਉਂ ਨਾ ਇੱਕ ਗੈਂਗ ਤੇ ਕੰਮ ਕਰੀਏ, ਤੇ ਉਦੋਂ ਫਿਰ ਅਸੀਂ ਅੱਛਾ ਬੈਂਡ ਹੁੰਦਾ ਹੈ, ਗਰੁੱਪ ਹੁੰਦਾ ਹੈ, ਐਸੇ ਕਲੱਬ ਹੁੰਦਾ ਹੈ, ਗੈਂਗ ਕਿਹੜਾ ਹੁੰਦਾ? ਰੈਪਰਾਂ ਦਾ ਗੈਂਗ। ਗੈਂਗ ਤੇ ਇੱਕ ਨੈਗੇਟਿਵ ਵੇ ਚ ਹੁੰਦਾ ਨਾ ਕਿ ਯਾਰ ਇਹਨਾਂ ਦਾ ਗੈਂਗ ਆ ਪੂਰਾ। ਗੈਂਗ ਵਰਡ ਜਿਹੜਾ ਨਾ ਇਹ ਉਹ ਨੈਗੇਟਿਵਿਟੀ ਚ ਯੂਜ਼ ਹੁੰਦਾ ਹੈ, ਐਸੇ ਤਰ੍ਹਾਂ ਹਾਂ ਪੋਜ਼ਿਟਿਵ ਚ ਨਹੀਂ ਯੂਜ਼ ਹੁੰਦਾ। ਕਦੀ ਕਿਸੇ ਨੇ ਕਿਹਾ ਯਾਰ ਇੱਕ ਗੈਂਗ ਹੱਜ ਕਰਨ ਜਾ ਰਿਹਾ, ਹਾਜੀਆਂ ਦਾ ਗੈਂਗ ਜਾ ਰਿਹਾ, ਕਦੀ ਕਿਹਾ ਕਿਸੇ ਨੇ? ਇਹ ਵੀ ਨਹੀਂ ਗਏ ਬੈਂਡ ਨਾਲ ਤੇ ਯਾਰ ਨਹੀਂ ਇਹ ਕਿਹੜੀ ਗੱਲ? ਯਾਰ ਦੇਖੋ ਮੇਰੀ ਗੱਲ ਸੁਣੋ, ਗੈਂਗ ਮੈਂ ਨੈਗੇਟਿਵ ਪੋਜ਼ਿਟਿਵ ਦੀ ਗੱਲ ਕਰ ਰਿਹਾ, ਮਿਊਜ਼ਿਕ ਦੀ ਗੱਲ ਨਹੀਂ ਕਰ ਰਿਹਾ। ਗੈਂਗ ਲਫ਼ਜ਼ ਨੈਗੇਟਿਵ ਦਾ ਵਾਸਤੇ ਯੂਜ਼ ਹੁੰਦਾ ਹੈ, ਸਮਝ ਆ ਰਹੀ ਨਾ? ਕਿ ਯਾਰ ਦੇਖੋ ਅੱਛੇ ਕੰਮ ਵਾਸਤੇ ਕਦੀ ਗੈਂਗ ਨਹੀਂ, ਕਦੀ ਕਿਹਾ ਕਿਸੇ ਨੇ ਕਿ ਯਾਰ ਮਾਸ਼ਾਅੱਲਾ ਮੁੰਡੇ ਦਾ ਵਿਆਹ ਵਾ ਤੇ ਸਾਰਾ ਗੈਂਗ ਆਇਓ। ਮਤਲਬ ਅਗਰ 30 ਬੰਦੇ ਨੇ ਘਰ ਦੇ ਵਿੱਚ, 20 ਬੰਦੇ ਨੇ ਪੂਰਾ ਘਰ, ਤੇ ਕਿਸੇ ਨੇ ਇਹ ਤੇ ਨਹੀਂ ਕਿਹਾ ਕਿ ਪੂਰੇ ਗੈਂਗ ਨੂੰ ਕਾਟ ਦੇ ਦਿਓ। ਗੈਂਗ ਇੱਥੇ ਹੋਏਗਾ ਉਸਤਾਦ ਜੀ, ਇਹ ਨਾ ਕੰਮ ਗਲਤ ਕਰ ਰਹੇ ਨੇ, ਇਹਨਾਂ ਦਾ ਗੈਂਗ ਬਣਿਆ ਨੈਗੇਟਿਵ, ਸਮਝ ਰਹੇ? ਯਾਰ ਪਤਾ ਨਹੀਂ ਇਧਰੋਂ ਇੰਜ ਗੈਂਗ ਜਿਹਾ ਹੀ ਆਇਆ ਇੱਕ ਤੇ ਆ ਕੇ ਤੇ ਇਦਾਂ ਦਾ ਕਰਕੇ ਚਲਾ ਗਿਆ। ਉਸਤਾਦ ਜੀ ਜਿੱਥੇ ਨੈਗੇਟਿਵ ਹੋਏਗਾ ਉੱਥੇ ਗੈਂਗ ਲਫ਼ਜ਼, ਭਾਵੇਂ ਲਫ਼ਜ਼
ਪੋਜ਼ਿਟਿਵ ਵੀ ਹੋਵੇ ਤੇ ਗੈਂਗ ਕਿਉਂ ਰੱਖਿਆ? ਗੈਂਗ ਜ਼ਰੂਰੀ ਨਹੀਂ ਕਿ ਮਤਲਬ ਤੁਸੀਂ ਗੈਂਗਸਟਰਿਜ਼ਮ ਨੂੰ ਜਾਂ ਕੋਈ ਹੈ ਕਰੂ ਨੂੰ ਵੀ ਆਖ ਸਕਦੇ ਹਾਂ ਅਸੀਂ, ਗੈਂਗ ਜੁਮਗੱਠਾ, ਠੀਕ ਹੈ, ਕਰੂ ਨੂੰ ਵੀ ਤੁਸੀਂ ਕਹਿ ਸਕਦੇ ਹੋ, ਜ਼ਰੂਰੀ ਨਹੀਂ ਕਿ ਕਰਾਊਡ। ਯਾਰ ਦੋਸਤ ਹੁੰਦੇ ਨੇ ਆਪਸ ਚ ਕ੍ਰਾਈਮ ਪਾਰਟਨਰ ਹੀ ਹੁੰਦੇ ਐਸੇ ਤਰ੍ਹਾਂ ਪੁੱਠੀਆਂ ਟੋਪੀਆਂ ਉਹੀ ਉਹ ਸਾਡੇ ਲਈ ਜਿਹੜੀ ਲੀਗ ਸੀ ਉਸ ਟਾਈਮ। ਅੱਛਾ, ਯਾਨੀ ਤੁਸੀਂ ਸਾਰੇ ਜਿੰਨੇ ਵੀ ਉਸ ਮੈਂਬਰ ਨੇ ਉਸ ਜੀ, ਜੀ। ਤੁਹਾਡੇ ਗੈਂਗ ਦੇ, ਜੀ ਜੀ ਉਹ ਸਾਰੇ ਗੁਜਰਾਤ ਦੇ ਨੇ? ਬਿਲਕੁਲ ਜੀ ਜੀ। ਅੱਛਾ, ਤੁਸੀਂ ਮੇਰੇ ਤੋਂ ਪਹਿਲੇ ਇਸ ਤਰ੍ਹਾਂ ਇੰਟਰਵਿਊ ਦਿੱਤਾ ਕਿਸੇ ਚੈਨਲ ਤੇ? ਇਸ ਤਰ੍ਹਾਂ ਨਹੀਂ, ਮਤਲਬ ਇਹਦੀ ਤਫਸੀਲ ਨਾਲ? ਇੰਨੀ ਤਫਸੀਲ ਨਾਲ ਨਹੀਂ। ਲੋ ਨਾਜ਼ਰੀਨ, ਮੈਂ ਤੁਹਾਨੂੰ ਗੱਲ ਦੱਸਾਂ, ਜਿੱਦਾਂ ਮੈਂ ਨਾ ਜਦੋਂ 15 16 17 ਸਾਲ ਦਾ ਸੀ ਨਾ, ਤੇ ਮੈਂ ਗਾਣਾ ਸਿੱਖਣ ਜਾਂਦਾ ਹੁੰਦਾ ਸੀ ਇੱਕ ਅਕੈਡਮੀ 'ਚ। ਉੱਥੇ ਮੇਰੇ ਉਸਤਾਦ ਹੁੰਦੇ ਸੀ, ਉਸਤਾਦ ਮਸਕੀਨ ਅਲੀ ਖਾਨ ਸਾਹਿਬ ਉਹਨਾਂ ਦਾ ਨਾਮ ਸੀ। ਤੇ ਨਾ ਉਦੋਂ ਬਿਲਕੁਲ ਕੋਈ ਸ਼ੌਕ, ਮਾੜਾ ਜਿਹਾ ਜਿਸ ਤਰ੍ਹਾਂ ਕਿਸੇ ਬੱਚੇ ਨੂੰ ਸ਼ੌਕ ਹੁੰਦਾ ਨਾ, ਤੇ ਉਹ ਸਿੱਖਣ ਚਲਾ ਜਾਂਦਾ, ਕੋਈ ਨਹੀਂ ਪਤਾ ਵੀ ਅਗਲੀ ਲਾਈਫ ਮੇਰੀ ਕਿਸ ਤਰ੍ਹਾਂ ਦੀ ਹੋਣੀ, ਕਿਸ ਤਰ੍ਹਾਂ ਦੀ ਨਹੀਂ। ਅੱਛਾ, ਇੱਕ ਦਿਨ ਅਸੀਂ ਸਾਰੇ ਬੈਠੇ, ਤੇ ਉਹ ਮੈਂ ਅੱਗੇ ਵੀ ਇੱਕ ਦੋ ਦਫਾ ਗੱਲ ਦੱਸੀ, ਤੇ ਫਿਰ ਉਹ ਲਿੰਕ ਆ ਗਿਆ ਨਾ, ਤੇ ਮੈਂ ਉਹ ਤੁਹਾਨੂੰ ਦੱਸਣ ਲੱਗਾ, ਤੁਹਾਨੂੰ ਸਮਝ ਬਹੁਤ ਅੱਛੇ ਤਰੀਕੇ ਨਾਲ ਆ ਜਾਏਗੀ। ਉਹ ਸਾਰੇ 5-6 ਬੰਦੇ ਬੈਠੇ, ਤੇ ਮੇਰੇ ਉਸਤਾਦ ਉਹਨੇ ਵੀ ਮੇਰੇ ਵੱਲ ਵੇਖ ਕੇ ਕਹਿੰਦੇ, ਯਾਰ ਤੇਰੇ ਨਾ ਮੱਥੇ ਤੇ ਇੱਕ ਸਿਤਾਰਾ ਚਮਕ ਰਿਹਾ ਹੈ। ਯਾਨੀ ਇਹ ਉਹ ਗੱਲ ਆ ਜਿਹਦੇ ਅੱਜ ਲੋਕ ਜ਼ਿੰਦਾ ਨੇ, ਗਵਾਹ ਜਿਨ੍ਹਾਂ ਨੇ ਸੁਣੀ ਇਹ ਗੱਲ। ਤੇਰੇ ਮੱਥੇ ਤੇ ਸਿਤਾਰਾ ਚਮਕ ਰਿਹਾ, ਮੈਨੂੰ ਨਜ਼ਰ ਆ ਰਿਹਾ ਹੈ। ਇੱਕ ਟਾਈਮ ਆਏਗਾ ਜਦੋਂ ਪੂਰੀ ਦੁਨੀਆ ਨੂੰ ਨਜ਼ਰ ਆਏਗਾ। ਮਾਸ਼ਾਅੱਲਾ, ਇਹ ਮੇਰੇ ਉਸਤਾਦ ਉਹਨਾਂ ਦੇ ਅਲਫਾਜ਼ ਨੇ। ਤੇ ਅੱਜ ਜਦੋਂ ਪੂਰੀ ਦੁਨੀਆ 'ਚੋਂ ਮੈਨੂੰ ਲੋਕ ਮਤਲਬ ਇੰਨਾ ਪਿਆਰ ਕਹਿੰਦੇ, ਤੇ ਮੈਨੂੰ ਆਪਣੇ ਉਸਤਾਦ ਉਹਨਾਂ ਦੀ ਗੱਲ। ਹੁਣ ਅੱਗੋਂ ਮੈਂ, ਕਿਉਂਕਿ ਮੇਰੀ ਉਮਰ ਇੰਨੀ ਹੋ ਗਈ, ਤੇ ਇਹ ਮੇਰੇ ਛੋਟੇ ਵੀਰਾਂ ਵਰਗੇ ਨੇ, ਠੀਕ ਹੈ, ਤੇ ਮੈਂ ਇਹਨਾਂ ਦਾ ਕੰਮ ਦੇਖਿਆ, ਔਰ ਮੈਂ ਅੱਜ ਇੱਕ ਮੇਰਾ ਦਿਲ ਕਹਿ ਰਿਹਾ, ਦਿਮਾਗ ਕਹਿ ਰਿਹਾ ਕਿ ਅੱਜ ਤੁਸੀਂ ਇਹ ਇੰਟਰਵਿਊ ਦੇਖ ਰਹੇ ਹੋ ਨਾ, ਇਨਸ਼ਾਅੱਲਾ ਤਾਲਾ ਬਹੁਤ ਜਲਦ ਇੱਕ ਟਾਈਮ ਆਏਗਾ, ਤੁਸੀਂ ਜਦੋਂ ਇਹਨਾਂ ਨੂੰ ਕਿਸੇ ਟੌਪ ਦੇਖੋਗੇ ਨਾ, ਕਿਸੇ ਵੱਡੀ ਜਗ੍ਹਾ ਤੇ ਤੁਹਾਨੂੰ ਫਿਰ ਯਾਦ ਆਏਗਾ ਕਿ ਯਾਰ ਇਹ ਸਜਾਦ ਜਾਨੀ ਦੇ ਯਾਰ ਨੇ, ਤੇ ਸਜਾਦ ਜਾਨੀ ਨੇ ਸਭ ਤੋਂ ਪਹਿਲੇ ਇਹਨਾਂ ਦਾ ਇੰਟਰਵਿਊ ਕੀਤਾ ਸੀ। ਐ ਜ਼ਿਹਨ 'ਚ ਰੱਖਣਾ ਗੱਲ, ਇਹ ਤੁਹਾਨੂੰ ਇਨਸ਼ਾਅੱਲਾ ਬੜੀ ਜਲਦੀ ਨਜ਼ਰ ਆਉਣਗੇ, ਆਮ ਨਜ਼ਰ ਆਉਣਗੇ ਤੁਹਾਨੂੰ। ਤੇ ਸਰ ਰੌਂਗਟੇ ਖਲੋ ਗਏ ਕਿਹਦੇ? ਮੇਰੇ ਹੋਰ ਕਿਹਦੇ? ਖਲੋ ਜਾਂਦੇ ਨੇ ਯਾਰ ਕਿਸੇ ਤੇ। ਨਹੀਂ, ਅੱਛਾ ਇਸ ਤਰ੍ਹਾਂ ਹੁੰਦਾ ਨਾ ਕਿ ਮੈਂ ਤੁਹਾਨੂੰ ਦੱਸਦਾ, ਤੁਸੀਂ ਕਿਉਂਕਿ ਉਸ ਮੰਜ਼ਿਲ ਤੇ ਸਟਰਗਲ ਕਰ ਰਹੇ ਜਿਹਦੇ ਚੋਂ ਮੈਂ ਲੰਘ ਆਇਆ, ਜਾਂ ਜਿਹੜੇ ਆਰਟਿਸਟ ਲੰਘ ਆਉਂਦੇ ਨੇ, ਜਿਹੜਾ ਵੋਕਲ ਮਾਈਕ ਰਿਕਾਰਡ ਕਰਦੇ ਆ ਯਾਰ, ਇਹ ਸਾਡੇ ਕੋਲ 20,000 ਵਾਲਾ, ਸਾਡੇ ਕੋਲ ਮਤਲਬ 4.5 ਲੱਖ ਵਾਲਾ ਨਿਊ ਮੈਨ ਦਾ U87 ਹੋਵੇ ਨਾ, ਅਸੀਂ ਨਹੀਂ ਸਰ। ਪੱਟ ਤੇ ਪੱਟੀ ਫਿਲਮ 450 ਰੁਪਏ ਦਾ ਕੈਰਲ ਦਾ ਮਾਈਕ ਹੈ, ਕੈਰਲ 450 ਰੁਪਏ ਦਾ ਉਦੋਂ ਸੀ, ਹੁਣ ਹਾਲੇ ਵੀ ਉਹ 2000 ਤੋਂ ਵੱਧ ਨਹੀਂ ਹੋਣਾ। 450 ਦੇ ਮਾਈਕ ਤੇ ਪੂਰੀ ਬੱਟ ਤੇ ਵੱਟੀ ਫਿਲਮ ਦੀ ਵੋਕਲ ਡਬਿੰਗ ਹੋਈ ਹੈ, ਮਾਸ਼ਾਅੱਲਾ। ਲਿਹਾਜ਼ਾ ਮੈਨੂੰ ਇਹ ਕਿੰਨੇ ਕੀਤੇ ਉਸਤਾਦ ਜੀ, ਇਹ ਵੀ ਜ਼ਰਾ ਯਾਰ ਇਹਦਾ ਕੀ ਪ੍ਰੋਬਲਮ ਆ? ਉਸਤਾਦ ਜੀ, ਇਹ ਰੌਲਾ ਬਣਿਆ ਪਿਆ, ਪੂਰੀ ਦੁਨੀਆ ਜਾਣਨਾ ਚਾਹਦੀ ਕਿ ਕਿਹਨੇ ਬਣਾਈ ਆ ਬੱਟ। ਭਾਜਨ, ਬੱਟ ਤੇ ਪੱਟੀ ਫਿਲਮ 'ਚ ਇੱਕ ਡਾਇਲੌਗ ਮੇਰਾ ਕ੍ਰੀਏਸ਼ਨ, ਜੋ ਡਾਇਲੌਗ ਬੱਟ ਦੀ, ਪੱਟੀ ਦੀ, ਥੱਥੇ ਦੀ, ਜੇਲਰ ਦੀ ਐਂਡ ਅਦਰਸ ਮੇਲਸ ਆਵਾਜ਼ਾਂ ਮੇਰੀਆਂ, ਠੀਕ ਹੈ ਜੀ, ਆਵਾਜ਼ਾਂ ਮੇਰੀਆਂ ਪਲੱਸ ਇੱਕ ਸਟੋਰੀ ਡਾਇਲੌਗਸ ਮੇਰਾ, ਠੀਕ ਹੈ ਜੀ। ਤੇ ਦੂਸਰੀ ਗੱਲ ਇਹ ਹੈ ਕਿ ਮੈਂ ਤੁਹਾਨੂੰ ਕਹਿ ਰਿਹਾ ਸੀ ਕਿ ਜ਼ਰੂਰੀ ਨਹੀਂ ਕਿ ਤੁਸੀਂ ਇਹ ਨਹੀਂ ਸੋਚਣਾ ਕਿ ਯਾਰ ਕਾਸ਼ ਸਾਡੇ ਕੋਲ ਪੈਸੇ ਹੁੰਦੇ, ਸਾਡੇ ਕੋਲ ਸਿਫਾਰਿਸ਼ ਹੁੰਦੀ। ਸਰ, ਜਦੋਂ ਤੁਹਾਡੀ ਨੀਅਤ, ਜਿਹੜੇ ਤੁਸੀਂ 4 ਜਣੇ ਨਾ, ਤੁਸੀਂ ਬੀਗੋ ਦੇਖਿਆ? ਬੀਗੋ ਐਪ ਦੇ ਉੱਪਰ 4-5 ਮੁੰਡੇ ਬੈਠਦੇ ਨੇ ਸਬਜ਼ੀ ਵਾਲੇ ਦੇ ਨਾਲ, ਜਾਣਦੇ ਹੋ? ਮਾਸ਼ਾਅੱਲਾ ਬਹੁਤ ਪੈਸਾ ਕਮਾਉਂਦੇ ਨੇ, ਅੱਲਾ ਨੇ ਬਹੁਤ ਉਹਨਾਂ ਨੂੰ ਪੈਸਾ ਦਿੱਤਾ, ਆਦਤ ਦੇ ਬੜੇ ਅੱਛੇ ਨੇ, ਜ਼ੁਬਾਨ ਦੇ ਬੜੇ ਅੱਛੇ ਨੇ, ਇੰਨੇ ਸਾਲ ਹੋ ਗਏ ਨੇ। ਇਸ ਟਾਈਮ ਮਾਸ਼ਾਅੱਲਾ ਉਹ ਇੱਕ ਜਿਹੜਾ ਕੋਈ ਕਰੋੜਾਪਤੀ ਬਿਜ਼ਨਸਮੈਨ ਹੈ ਨਾ, ਉਹਨੂੰ ਵੀ ਜ਼ਿਆਦਾ ਅਰਨਿੰਗ ਕਰ ਰਹੇ ਨੇ। ਮਾਸ਼ਾਅੱਲਾ, ਗੱਡੀਆਂ ਅੱਲਾ ਨੇ ਉਹਨਾਂ ਨੂੰ ਦੇ ਦਿੱਤੀਆਂ, ਕੋਠੀ ਲਾਹੌਰ 'ਚ ਮਤਲਬ ਦੇ ਦਿੱਤੀ, ਯਾਨੀ ਕਿ। ਲੇਕਿਨ ਮੈਂ ਉਹਨਾਂ ਨੂੰ ਮਿਲਿਆ, ਮੈਂ ਦੇਖਿਆ ਯਾਰ ਕੀ ਵਜ੍ਹਾ ਹੋ ਸਕਦੀ ਹੈ, ਤੇ ਮੈਂ ਇੱਕੋ ਹੀ ਚੀਜ਼ ਦੇਖੀ ਕਿ ਜਿਹੜੇ 4-5 ਜਾਣੇ ਨੇ ਨਾ, ਉਹਨਾਂ 'ਚ ਇੰਨਾ ਕੁ ਇਤਫਾਕ ਆ ਸਰ। ਅਦਰਵਾਈਜ਼ ਕੀ ਹੁੰਦਾ 99% ਤੁਸੀਂ ਵੱਡੇ ਬੈਂਡ ਦੇਖ ਲਓ, ਜਦੋਂ ਉੱਪਰ ਹੁੰਦੇ ਨੇ ਬੈਂਡ, ਤੁਹਾਨੂੰ ਟੋਟਾ ਹੀ ਨਜ਼ਰ ਆਏਗਾ। ਮਿਊਜ਼ੀਕਲ ਬੈਂਡ ਦੇਖ ਲਓ ਤੁਸੀਂ, ਇਹਦੇ ਆਤਫ ਅਸਲਮ ਜਿਸ ਬੈਂਡ ਦੇ ਵਿੱਚ ਸੀ, ਉਹ ਗੌਹਰ ਲੜਕਾ ਸੀ ਜਿਹੜਾ, ਠੀਕ ਹੈ। ਜਦੋਂ ਪੈਸੇ ਦੀ ਵਾਰੀ ਹੁੰਦੀ ਨਾ ਸਰ, ਉਦੋਂ ਬਹੁਤ ਮੁਸ਼ਕਲ ਹੁੰਦਾ। ਉਦੋਂ ਫਿਰ ਆਪਣੀ ਔਕਾਤ ਨਜ਼ਰ ਆਉਣੀ, ਹਰ ਬੰਦਾ ਦਿਖਾਉਣੀ ਸ਼ੁਰੂ ਕਰ ਦਿੰਦਾ ਕਿ ਮੈਂ ਕਿੰਨੇ ਪਾਣੀ 'ਚ ਆ। ਤੁਹਾਨੂੰ ਆਪਣਾ ਬੰਦਾ ਆਪਣੀ ਨਸਲ ਦੱਸਣੀ ਸ਼ੁਰੂ ਕਰ ਦੇਗਾ ਜਦੋਂ ਨੋਟ ਆਉਣਗੇ, ਐਸੇ ਤਰ੍ਹਾਂ। ਸਮਝ ਆ ਰਹੀ ਗੱਲ ਦੀ? ਤੇ ਹੁਣ ਕੀ ਮੈਂ ਗੱਲ ਕਰ ਰਿਹਾ ਸਾਂ, ਸਬਜ਼ੀ ਵਾਲੇ ਦੀ, ਮਤਲਬ ਹਾਂ ਸਬਜ਼ੀ ਵਾਲੇ, ਸੌਰੀ। ਹੁਣ ਉਹ ਸਬਜ਼ੀ ਵਾਲੇ, ਉਹਨਾਂ 'ਚੋਂ ਇੱਕ ਮੇਨ ਮੁੰਡਾ ਜਿਹੜਾ ਉਹਨਾਂ ਨੂੰ ਲੀਡ ਕਰਦਾ, ਬਾਕੀ 4-5 ਉਹਦੇ ਥੱਲੇ ਨੇ। ਅੱਛਾ, ਹੁਣ 4-5 ਦੇ ਵਿੱਚੋਂ, 4-5 ਦੇ ਵਿੱਚੋਂ ਕੋਈ ਬੰਦਾ ਇਹ ਨਹੀਂ ਕਹਿੰਦਾ ਕਿ ਇਹ ਜਿਹੜਾ ਲੀਡ ਕਰ ਰਿਹਾ ਇਹ ਤਾਂ ਸਾਰੀ ਦਿਨ ਵਿਹਲਾ ਫਿਰਦਾ ਰਹਿੰਦਾ, ਕੰਮ ਤੇ ਅਸੀਂ ਕਰਦੇ ਹਾਂ।
ਇਹ ਫਿਰ ਸਾਨੂੰ ਇਹ ਹੀ ਪੈਸੇ ਦਿੰਦਾ, ਹਾਲਾਂਕਿ ਅਸੀਂ ਇਕੱਠਿਆਂ ਸ਼ੁਰੂ ਕੀਤਾ ਸੀ। ਨਹੀਂ ਸਰ, ਉਹ ਮੇਨ ਜਿਹੜਾ ਲੀਡ ਕਰਦਾ ਉਹਦੀ ਚੱਲਣੀ ਹੈ, ਔਰ ਨੀਚੇ ਵਾਲੇ ਉਹਨੂੰ ਭਰਾ ਹੀ ਸਮਝਦੇ ਨੇ, ਜਦਕਿ ਇੱਕੋ ਗਲੀ ਦੇ ਨੇ, ਮਹੱਲੇ ਦੇ ਮੁੰਡੇ ਨੇ। ਲੇਕਿਨ ਇਸ ਟਾਈਮ ਉਹਨਾਂ ਤੇ ਇੰਨੀ ਕਰਮ ਨਵਾਜ਼ੀ ਆ, ਇੰਨੇ ਅੱਛੇ ਨੇ। ਕੁਛ ਤੇ ਹੁੰਦਾ ਨਾ ਸਰ ਜਿਹਦੀ ਵਜ੍ਹਾ ਤੋਂ ਬਿਲਕੁਲ ਠੀਕ ਹੈ ਨਾ। ਤੇ ਦੁਨੀਆ ਜੋ ਮਰਜ਼ੀ ਉਹਨਾਂ ਨੂੰ ਕਹਿੰਦੀ ਰਵੇ ਜੀ ਇਦਾਂ ਕਰਦੇ ਨੇ, ਇਦਾਂ ਕਰਦੇ ਨੇ, ਇਦਾਂ ਕਰਦੇ ਨੇ, ਲੇਕਿਨ ਸਰ ਜਿਹੜਾ ਉਹਨਾਂ ਦਾ ਇਤਫਾਕ ਆ ਉਹਦੀ ਯਾਰ ਤੁਸੀਂ ਹਿਸਾਬ ਲਾਓ ਨਾਜ਼ਰੀਨ, ਫਰੀਦ ਤੇ ਮਿੱਠਾ 4 ਘੰਟੇ ਦਾ ਸਾਡਾ ਸਫ਼ਰ ਸੀ, ਕਿਉਂਕਿ ਅਸੀਂ ਗਲਤ ਸਰਾਤੇ ਮੁਸਤਕੀਮ ਤੋਂ ਹਟ ਗਏ ਸੀ। ਟਰੈਕ ਤੋਂ ਲੈ ਅਸੀਂ ਗਲਤ ਰਸਤੇ ਪੈ ਗਏ ਸੀ ਤੇ ਸਾਨੂੰ 4 ਘੰਟੇ ਲੱਗ ਗਏ। ਇਹਨਾਂ ਦੀ ਮੈਂ ਆਡੀਓ ਰਿਕਾਰਡਿੰਗ ਕੀਤੀ ਗੱਡੀ 'ਚ, ਪਿੱਛੇ ਜਿੰਨਾ ਇਹ ਬੋਲੇ ਨੇ ਸਾਰੀ ਮੈਂ ਆਡੀਓ ਰਿਕਾਰਡਿੰਗ ਕੀਤੀ। ਤੁਸੀਂ ਆਲਮ ਇਹ ਚੈੱਕ ਕਰੋ ਕਿ ਇੱਕ ਤੇ ਟੁੱਟਾ ਰੋਡ ਹੋਵੇ, ਟੈਨਸ਼ਨ, ਤੁਸੀਂ ਡਿਪਰੈਸ਼ਨ 'ਚ ਆ ਜਾਂਦੇ ਸਾਈਡਾਂ ਤੋਂ ਵੇਖ ਕੇ ਕਿ ਯਾਰ ਉੱਤੋਂ ਅਣਜਾਣ ਰੋਡ ਹੋਵੇ, ਤੁਹਾਨੂੰ ਪਤਾ ਹੀ ਨਹੀਂ ਕਿੱਥੇ ਟੋਇਆ ਆ ਜਾਣਾ। ਐਸੇ ਤਰ੍ਹਾਂ ਉੱਤੋਂ ਇਹ 2 ਜਣੇ ਪਿੱਛੇ ਬੈਠੇ, ਇੱਕ ਨੇ ਲਹਿਦਾ ਗਾਣਾ ਸ਼ੁਰੂ ਕੀਤਾ, ਇੱਕ ਨੇ ਲਹਿਦਾ ਤੇ ਸੇਮ ਟਾਈਮ ਗਾ ਰਹੇ ਨੇ। ਗਾਣਾ ਸੁਣਿਆ ਤੁਸੀਂ ਇਹਦਾ? ਗਾਣਾ ਸੁਣਿਆ, ਗਾਣਾ ਬਹੁਤ ਆਵਾਜ਼ ਤੇ ਸੁਣਿਆ। ਮਿੱਠੇ ਦਾ ਸੁਣਿਆ ਤੁਸੀਂ? ਨਾ ਮਿੱਠਾ ਬਾਈ। ਇਹ ਗਾਣਾ ਜਿਹੜਾ ਇੱਕ ਤੁਸੀਂ ਲਤਾ ਜੀ ਦਾ ਸੁਣਿਆ, ਉਹ ਜਿਹੜਾ ਕਿਹੜਾ ਲਤਾ ਜੀ ਦਾ ਤੇ ਉਹਦਾ ਜੀਆ ਜਲੇ ਜਾਂ ਜਲੇ, ਉਹਦੇ ਸਟਾਰ ਤਾਂ ਨਹੀਂ ਹੁੰਦਾ ਉਹ ਜਿਹੜਾ ਉਹ ਵੀ ਵਜਾ ਲੈਂਦੇ। ਉਹ ਇਹ ਕਰਦਾ ਵਾ ਅੱਗੋਂ 27 ਗਾਣੇ ਦੀ ਉਹ ਫੜਦਾ। ਓ ਵਾਓ। ਲਓ ਜੀ ਮੈਂ ਤੁਹਾਨੂੰ ਸੁਣਾਉਣਾ ਜ਼ਰਾ, ਦੇਖੋ ਇੱਧਰ ਆ ਜਾਓ ਜ਼ਰਾ ਨਾਜ਼ਰੀਨ, ਤੁਹਾਨੂੰ ਇੰਜ ਲੱਗੇਗਾ ਇੱਕ ਲਤਾ ਮੰਗੇਸ਼ਕਰ ਯਾਰ, ਦੂਜੇ ਪਾਸੇ ਯਾਰ ਰਹਿਮਾਨੀ ਆ। ਆਸ਼ਾ ਭੋਸਲੇ ਇੰਡੜ ਪੁੰਡੜ ਡੰਡਨ ਟੋ ਗੰਡੜ ਪਾੜੇ ਟੁੰਡਨ ਟੋ ਬੰਡੜ ਨੰਡਨ ਟੰਡਨ ਟਾੜੇ ਗਾੜੇ ਵਾੜਾ ਵੜਚੰਡਨ ਤੇ ਡੰਡਨ ਟਾੜੇ ਇੰਡੜ ਡੰਡੜ ਡੰਡਨ ਟੋ ਬੰਡੜ ਗੰਡੜ ਨੰਡਨ ਟੋ ਡੰਡੜ ਨੰਡਨ ਟੰਡਨ ਟਾੜੇ ਵਾੜੇ ਕੋੜੇ ਵੜਚੰਡ ਡੰਡੇ ਡੰਡਨ ਟਾੜੇ ਚਾਈ ਚੱਲੇ ਮੁੜ ਚਾਈ ਚੱਲੇ ਵਾਰਸ ਚਾਈ ਭੱਲੇ ਵਾਈ ਚੱਲੇ ਮੁੜ ਚਾਈ ਚੱਲੇ ਵਾਰਸ ਮੋਈ ਛੱਲੇ ਜੀਆ ਜਲੇ। ਜੀਆ ਜਲੇ ਜਾਨ ਜਲੇ ਨੈਨੋ ਤਨੇ। ਯਾਰ ਦੁਬਾਰਾ ਜ਼ਰਾ, ਹੁਣ ਨਹੀਂ, ਹੁਣ ਜ਼ਰਾ ਦੁਬਾਰਾ ਪੂਰਾ ਚਲੋ। ਅੰਡਰ ਬੰਡਰ ਡੰਡਨ ਟੋ ਵਿੜਚਨ ਡੰਡਨ ਡੰਡਰ ਦੋ ਪੰਡੜ ਗੰਡੜ ਡੰਡਨ ਡਾੜੇ ਗਾੜੇ ਬੋੜੇ ਵਿੜਚਨ ਡੰਡਨ ਡੰਡਰ ਡਾੜੇ ਅੰਡਰ ਡੰਡਰ ਡੰਡਨ ਟੋ ਬੰਡੜ ਗੰਡੜ ਡੰਡਨ ਟੋ ਵਿੜਚਨ ਡੰਡਨ ਡੰਡਨ ਡਾੜੇ ਗਾੜੇ ਮੋੜੇ ਵਿੜਚਨ ਡੰਡਨ ਡੰਡਨ ਡਾੜੇ ਗਾਈ ਛੱਲੇ ਮੁੜ ਛਾਈ ਛੱਲੇ ਗਾਰਸ ਪੋਈ ਛੱਲੇ ਗਾਈ ਛੱਲੇ ਮੁੜ ਛਾਈ ਛੱਲੇ ਗਾਰਸ ਪੋਈ ਛੱਲੇ ਜੀਆ ਜਲੇ ਜਾਨ ਜਲੇ नैनो तले रात भर धुआं चले जलू न हो सके। ਲਓ ਜੀ ਨਾਜ਼ਰੀਨ, ਮਾਸ਼ਾਅੱਲਾ ਚੱਲੀਏ ਅਸੀਂ ਹੁਣ। ਤੇ ਇਹ ਸਾਡਾ ਇੱਕ ਭਾਈ ਆ, ਮੇਰਾ ਭਾਈ, ਇਧਰ ਆਓ, ਇਧਰ ਆਓ। ਇਹ ਦੇਖੋ, ये देखो शर्मीला है। ये भी भाई है। ਗੱਲ ਕਹਿਣੀ ਸੀ ਮੇਰੇ ਸਾਹਮਣੇ ਬੈਗ ਨਾ 4 ਗਲਾਸ ਪਾਣੀ ਦੇ ਪੀ ਲਏ। ਮੈਂ ਕਿਹਾ ਕੀ ਗੱਲ ਯੂਕੇ ਪਾਣੀ ਬੰਦ ਹੋਇਆ? ਇੰਨਾ ਪਾਣੀ। ये यूके से आए ना, इंग्लैंड से, तो ਉੱਥੋਂ ਆਏ ਨੇ ਤੇ ਸਪੈਸ਼ਲ ਮੈਨੂੰ ਮਿਲਣ ਆਏ ਨੇ, ਔਰ ਬਹੁਤ ਇਹਨਾਂ ਦੀ ਮੁਹੱਬਤ, ਬੜਾ ਪਿਆਰ ਇਹਨਾਂ ਦਾ, ਇਹਨਾਂ ਨੇ ਬਹੁਤ ਮੁਹੱਬਤ ਦਿੱਤੀ ਹੈ। ਹੁਣ ਅਸੀਂ ਚੱਲੇ ਆ ਤੇ ਸਾਰੇ ਹੀ, ਤੇ ਇਨਸ਼ਾਅੱਲਾ ਨੈਕਸਟ ਫਿਰ ਕਿਸੇ ਸ਼ਹਿਰ 'ਚ ਅਸੀਂ ਬਣਾ ਰਹੇ ਪ੍ਰੋਗਰਾਮ ਮੁਲਤਾਨ ਦਾ ਵੀ, ਮੁਲਤਾਨ, ਸਿਆਲਕੋਟ, ਮੁਲਤਾਨ ਵੀ ਜਾਵਾਂਗੇ। ਇੱਦਾਂ ਹੀ ਰਸਤੇ 'ਚ ਖਲੋ ਕੇ ਸਾਰੇ ਸ਼ਹਿਰਾਂ 'ਚ ਲੋਕਾਂ ਨਾਲ ਗੱਲਬਾਤ ਕਰਕੇ ਤੁਹਾਨੂੰ ਉਹ ਵੀ ਇੱਕ ਵਲੋਗ ਬਣਾ ਕੇ ਦਿਆਂਗੇ। ਤੇ ਇਹ ਵੀ ਸੁਣਦੇ ਜਾਵਾਂਗੇ ਆ ਜਿਹੜਾ ਜਿੰਗੜ ਬਿੰਗੜ ਕੀ ਜੋ ਚਲਾ ਜਾ।